ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਅਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਜਿਹੜੇ ਸੁਣ ਰਹੇ ਹੋ, ਫੇਸਬੁੱਕ 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 29 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 26 ਸਾਲ ਤੋਂ ਵੱਧ ਦਾ ਇਹਨਾਂ ਦੇ ਕੋਲ ਐਕਸਪੀਰੀਅੰਸ ਆ। ਤੁਸੀਂ ਇਹਨਾਂ ਨੂੰ ਅੱਜ ਹੀ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ 2 ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੌਹਲ, ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਡਰਾਈਵ ਐਂਡ ਰੀਫਰਜ਼ ਨਵੇਂ ਜਿਹੜੇ ਖਰੀਦ ਸਕਦੇ ਹੋ, ਅਤੇ ਹੋਰ ਕੰਪਨੀਆਂ ਦੇ ਜਿਹੜੇ ਇਹਨਾਂ ਦੇ ਕੋਲ ਨਵੇਂ ਪੁਰਾਣੇ ਜਿਹੜੇ ਆ ਟ੍ਰੇਲਰਸ ਮੌਜੂਦ ਨੇ। ਵੱਡੀ ਇਨਵੈਂਟੋਰੀ ਹੈ, ਫਾਈਨੈਂਸਿੰਗ ਵੀ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਉੱਥੇ ਤੁਸੀਂ ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਅਮਰੀਕਾ ਦੇ ਵਿੱਚ ਪੋਲਰ ਵੋਰਟੈਕਸ, ਜਿਹੜਾ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਮੀਟੋਰੋਲੋਜੀਕਲ ਫਿਨੋਮੀਨਾ ਹੈਗਾ, ਜਿਹਦੇ ਨਾਲ ਜਿਹੜੀ ਆ ਕੋਲਡ ਏਅਰ ਸਰਕੂਲੇਟ ਹੁੰਦੀ ਆ ਅਤੇ ਜਿਹੜਾ ਟੈਂਪਰੇਚਰ ਆ ਉਹ ਬਹੁਤ ਡਾਊਨ ਚਲੇ ਜਾਂਦਾ ਆ। ਅੱਜ ਅਮਰੀਕਾ ਦੇ ਵਿੱਚ 1500 ਤੋਂ ਵੱਧ ਜਿਹੜੀਆਂ ਫਲਾਈਟਸ ਹੈਗੀਆਂ ਆ ਮਿਡ ਵੈਸਟ ਈਸਟ ਵਿੱਚ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ ਆ। ਕਈ ਏਰੀਏ ਦੇ ਵਿੱਚ ਮਿਡ ਵੈਸਟ ਅਤੇ ਗ੍ਰੇਟ ਲੇਕਸ ਏਰੀਏ ਦੇ ਵਿੱਚ 40 ਤੋਂ ਲੈ ਕੇ 65 ਡਿਗਰੀ ਬਿਲੋ ਟੈਂਪਰੇਚਰ ਚੱਲ ਰਿਹਾ ਹੈਗਾ ਆ। ਕਹਿੰਦੇ ਵੀ ਇਹ ਇੰਨਾ ਜ਼ਿਆਦਾ ਠੰਡ ਹੈਗੀ ਆ, ਜੇ 5 ਮਿੰਟ ਵੀ ਤੁਹਾਡੀ ਜਿਹੜੀ ਸਕਿਨ ਆ ਉਹ ਐਕਸਪੋਜ਼ ਹੋ ਜਾਏ ਅਤੇ ਉੱਥੇ ਫਰੋਸਟ ਵਾਈਟ ਹੋ ਸਕਦਾ ਹੈਗਾ ਆ। 100 ਮਿਲੀਅਨ ਲੋਕ ਜਿਹੜੇ ਆ ਟੈਂਪਰੇਚਰ ਉਹਨਾਂ ਦੇ ਘਰਾਂ ਦੇ ਵਿੱਚ 0 ਤੋਂ ਥੱਲੇ ਆ। ਜੀ ਬਿਲਕੁਲ। ਇਹਦਾ ਅਸਰ ਕੱਲ੍ਹ ਅਮਰੀਕਾ ਨਹੀਂ, ਕੈਨੇਡਾ ਦੇ ਵਿੱਚ ਵੀ ਕਹਿੰਦੇ ਕਾਫੀ ਜਿਹੜਾ ਵੱਡਾ ਅਸਰ ਦੇਖਿਆ ਜਾ ਰਿਹਾ। ਜਿਹੜਾ ਇਹ ਪੋਲਰ ਵੋਰਟੈਕਸ ਆ, ਸਸਕੈਚੁਅਨ ਦੇ ਵਿੱਚ ਆਲਮੋਸਟ ਕਹਿੰਦੇ ਸਾਰੇ ਪਾਸੇ ਜਿਹੜੀ ਆ ਐਕਸਟ੍ਰੀਮ ਕੋਲਡ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਹੈ, ਜਦ ਕਿ ਸਭ ਨੂੰ ਪਤਾ ਵੀ ਉੱਥੇ ਆਲਰੇਡੀ ਜਿਹੜੀ ਆ ਕਿੰਨੀ ਠੰਡ ਹੁੰਦੀ ਆ। ਅਤੇ ਇਸੇ ਤਰੀਕੇ ਦੇ ਨਾਲ ਮੈਨੀਟੋਬਾ ਦੇ ਵਿੱਚ ਅਤੇ ਹੋਰ ਕਈ ਜਿਹੜੇ ਆ ਉੱਥੋਂ ਦੇ ਕੈਨੇਡਾ ਦੇ ਜਿਹੜੇ ਇਲਾਕੇ ਆ, ਜਿੱਥੇ ਕਾਫੀ ਭਾਰੀ ਜਿਹੜੇ ਆ ਉਹ ਬਰਫਬਾਰੀ ਅਤੇ ਠੰਡੀਆਂ ਹਵਾਵਾਂ ਜਿਹੜੀਆਂ ਆ ਚੱਲ ਰਹੀਆਂ ਆ। ਠੰਡੀ ਹਵਾ ਵੀ ਇੱਦਾਂ ਦੀ ਆ ਹਰਜੋਤ ਸਿੰਘ ਜੀ, ਵੀ ਜਿਹੜੀ ਕਹਿੰਦੇ ਸਰੀਰ ਨੂੰ ਚੀਰਦੀ ਜਾਂਦੀ, ਹੱਡਾਂ ਨੂੰ ਪੈਂਦੀ ਹੈ ਜਿੱਦਾਂ ਨਾ, ਉਸ ਹਿਸਾਬ ਦੇ ਨਾਲ ਆ। ਸੋ ਇੱਦਾਂ ਹੀ ਆਪਣੇ ਜਿਹੜੇ ਈਸਟਰਨ ਪੂਰਬੀ ਵਾਲੇ ਜਿਹੜੇ ਸੂਬੇ ਆ, ਉੱਧਰਲੇ ਪਾਸੇ ਇੱਦਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਬਣੀ ਪਈ ਹੋਈ ਆ। ਸੋ ਬਹੁਤ ਸਾਰੇ ਕਹਿੰਦੇ ਇੰਨੀ ਜ਼ਿਆਦਾ ਕਈ ਥਾਵਾਂ ਦੇ ਉੱਤੇ ਠੰਡ ਹੈਗੀ ਆ ਵੀ ਲੋਕ ਪੁੱਲ ਓਵਰ ਕਰ ਰਿਹਾ ਵੀ ਸਾਡੇ ਤੋਂ ਗੱਡੀ ਨਹੀਂ ਚੱਲਦੀ, ਵੀ ਇੰਨਾ ਜ਼ਿਆਦਾ ਸਿਚੁਏਸ਼ਨ ਬੈਡ ਹੋਈ ਆ। ਉੱਧਰ ਬਹੁਤ ਸਾਰੇ ਜਿਹੜੇ ਟਰੱਕਰਸ ਵੀ ਜਿਹੜੇ ਆ ਇੱਧਰੋਂ ਉੱਧਰੋਂ ਜਾ ਰਹੇ ਨੇ। ਸੋ ਪਲੀਜ਼ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਅਜਿਹੇ ਟਾਈਮ ਦੇ ਉੱਤੇ ਜਿਹੜੀ ਜ਼ਰੂਰਤ ਹੁੰਦੀ ਹੈ। ਜਿਹੜਾ ਕੋਈ ਆਮ ਰੈਗੂਲਰ ਵੀ ਜਾ ਰਿਹਾ ਆ ਅਤੇ ਜਿਹੜਾ ਕੋਈ ਟਰੱਕਰ ਵੀ ਜਾ ਰਿਹਾ ਆ, ਟਰੱਕ ਤਾਂ ਉੱਦਾਂ ਹੀ ਜਿਹੜਾ ਰੋਡ ਦੇ ਉੱਤੇ ਰੋਕਣਾ ਔਖਾ ਹੁੰਦਾ। ਅਤੇ ਬਰਫ਼ ਦੇ ਵਿੱਚ ਤੁਸੀਂ ਸੋਚੋ ਵੀ ਜੇ ਕਿਤੇ ਅਚਨਚੇਤੇ ਬ੍ਰੇਕ ਮਾਰਨੀ ਪੈ ਜਾਵੇ ਤਾਂ ਉਹਨਾਂ ਦੇ ਲਈ ਤਾਂ ਨਾਮੁਮਕਿਨ ਵਾਲੇ ਕੰਮ ਹੁੰਦਾ ਆ। ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਗਲਤੀ ਫਿਰ ਵੱਡੀ ਚੀਜ਼ ਦੀ ਜਿਹੜੀ ਉਹ ਕੱਢ ਦਿੰਦਾ ਹੁੰਦਾ ਆ, ਪਰ ਧਿਆਨ ਜਿਹੜੇ ਸਾਰੇ ਜਾਣੇ ਸਤਰਕਤਾ ਦੇ ਨਾਲ ਵੇ ਬਿਲੋ ਦੈਨ ਜਿਹੜੀ ਰੈਗੂਲਰ ਸਪੀਡ ਲਿਮਿਟ ਆ ਉੱਤੋਂ ਜਿਹੜਾ ਤੁਸੀਂ ਚੱਲੋ। ਅਤੇ ਆਲਮੋਸਟ ਮੈਨੂੰ ਲੱਗਦਾ ਇਹਨਾਂ ਸਾਰੇ ਥਾਵਾਂ ਦੇ ਉੱਤੇ ਚੇਂਜ ਲਾਜ਼ਮੀ ਜਿਹੜੀਆਂ ਕੀਤੀਆਂ ਹੋਈਆਂ ਹੋ ਸਕਦੀਆਂ। ਸੋ ਉਸ ਦੀ ਜਾਣਕਾਰੀ ਜ਼ਰੂਰ ਲੈ ਕੇ ਤੁਸੀਂ ਚੱਲੋ ਜਿਹੜੇ ਵੀ ਉੱਧਰ ਨੂੰ ਜਾ ਰਹੇ ਨੇ ਜੀ। ਸੋ ਬਿਲਕੁਲ ਕਹਿੰਦੇ ਵੀ 25 ਸਾਲਾਂ ਦਾ ਜਿਹੜਾ ਰਿਕਾਰਡ ਆ ਉਹ ਟੁੱਟ ਰਿਹਾ ਹੈਗਾ ਠੰਡ ਦਾ। ਸ਼ਿਕਾਗੋ ਏਰੀਏ ਦੇ ਵਿੱਚ ਕਹਿੰਦੇ ਹਾਈਐਸਟ ਟੈਂਪਰੇਚਰ ਜਿਹੜਾ ਆ ਇਸ ਬੁੱਧਵਾਰ ਨੂੰ ਹੋਊਗਾ, ਜਿਹੜਾ ਕਿ 12 ਡਿਗਰੀ 0 ਤੋਂ ਥੱਲੇ ਹੋਊਗਾ। ਅਤੇ
ਕਿਸੇ ਟਾਈਮ ਕਹਿੰਦੇ ਇਹ 15 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਵੀ ਥੱਲੇ ਜਾ ਸਕਦਾ ਹੈਗਾ ਆ। ਇੰਡੀਅਨੈਪੋਲਿਸ, ਡਿਟਰੋਇਟ, ਕਲੀਵਲੈਂਡ, ਬਫਲੋ, ਐਲਬਨੀ, ਬਰਲਿੰਗਟਨ, ਉੱਥੇ ਜਿਹੜੀਆਂ ਆ ਬਹੁਤ ਵਿੰਡਸ ਜਿਹੜੀਆਂ ਆ ਠੰਡੀਆਂ ਹਵਾਵਾਂ ਚੱਲ ਰਹੀਆਂ ਹੈਗੀਆਂ ਆ, ਐਜ਼ ਲੋ ਐਜ਼ 40 ਬਿਲੋ ਕਹਿੰਦੇ ਚੱਲ ਰਹੀਆਂ ਹੈਗੀਆਂ ਆ ਜੀ। ਸੋ ਬਹੁਤ ਸਾਰੇ ਸ਼ਹਿਰਾਂ ਦੇ ਜਿਹੜੇ ਸਕੂਲ ਆ ਉਹ ਵੀ ਜਿਹੜੇ ਕਲੋਜ਼ ਕਰ ਦਿੱਤੇ ਗਏ ਹੈਗੇ ਆ। ਸੋ ਬਿਲਕੁਲ ਕਹਿੰਦੇ ਕਲਾਈਮੇਟ ਚੇਂਜ ਨਾਲ ਇਹ ਕਨੈਕਟਡ ਹੀ ਲੱਗਦਾ ਆ, ਕਿਉਂਕਿ ਜਿਹੜਾ ਇੰਨਾ ਕੁਛ ਅੱਗੇ ਨਹੀਂ ਇੰਨੇ ਸਾਲਾਂ ਦੇ ਵਿੱਚ ਵਾਪਰਿਆ, ਜਿਹੜਾ ਇੰਨੀ ਛੇਤੀ ਜਿਹੜਾ ਆ ਇੰਨਾ ਡਾਊਨ ਜਿਹੜਾ ਟੈਂਪਰੇਚਰ ਜਾ ਰਿਹਾ ਹੈਗਾ। ਸੋ ਕਲਾਈਮੇਟ ਚੇਂਜ ਦੇ ਕਰਕੇ ਇਸ ਲਈ ਕਿਹਾ ਜਾ ਰਿਹਾ ਵੀ ਜਿਹੜਾ ਮੋਰ ਜਿਹੜਾ ਹੌਟ ਟੈਂਪਰੇਚਰ ਤੇ ਮੋਰ ਕੋਲਡ, ਇਹ ਐਕਸਟ੍ਰੀਮ ਜਿਹੜੇ ਆ ਦੋਨੋਂ ਹੀ ਜ਼ਿਆਦਾ ਜਿਹੜੇ ਉਹ ਵੱਧ ਜਾਂਦੇ ਆ ਇਸ ਕਲਾਈਮੇਟ ਚੇਂਜ ਦੇ ਕਰਕੇ। ਅਤੇ ਇਹਦੇ ਕਰਕੇ ਬਹੁਤ ਜ਼ਿਆਦਾ ਕਹਿੰਦੇ ਹੌਟਲੀ ਕੰਟੈਸਟਡ ਜਿਹੜਾ ਇੱਕ ਆਈਡੀਆ ਰਿਸਰਚ ਜਿਹੜੀ ਹੈ ਇਸ ਦੇ ਉੱਤੇ ਜਿਹੜੀਆਂ ਹੈਗੀਆਂ, ਕਈ ਲੋਕ ਮੰਨਦੇ ਨੇ, ਜਿਹੜੇ ਪੋਲੀਟੀਸ਼ੀਅਨ ਉਹ ਤਾਂ ਬਿਲਕੁਲ ਨਹੀਂ ਮੰਨਦੇ, ਜਿਹੜੇ ਵੀ ਇੱਦਾਂ ਜਿਹੜਾ ਬੰਦਾ ਵੀ ਜਿਹੜਾ ਕੁਛ ਗਲਤੀ ਇੱਕ ਹਿਸਾਬ ਦੇ ਨਾਲ ਕਰ ਸਕਦਾ ਆ। ਅਤੇ ਹਰਜੋਤ ਸਿੰਘ ਜੀ, ਠੰਡ ਕਹਿੰਦੇ ਇੰਨੀ ਜ਼ਿਆਦਾ ਵੀ ਜਿਹੜਾ ਸ਼ਿਕਾਗੋ ਆ ਉਹ ਅਲਾਸਕਾ ਨਾਲੋਂ ਅਤੇ ਅੰਟਾਰਕਟਿਕਾ ਦੇ ਨਾਲੋਂ ਵੀ ਜ਼ਿਆਦਾ ਠੰਡਾ ਜਿਹੜਾ ਆ ਇਹਨਾਂ ਦਿਨਾਂ ਦੇ ਵਿੱਚ ਉੱਥੇ ਇੰਨੀ ਜ਼ਿਆਦਾ ਸੀਤ ਲਹਿਰ ਜਿਹੜੀ ਆ ਉੱਥੇ ਚੱਲ ਰਹੀ ਆ। ਸੋ ਇਹ ਜਿਹੜਾ ਪਲੀਜ਼ ਸਾਰੇ ਜਣੇ ਉੱਥੇ ਧਿਆਨ ਜਿਹੜਾ ਉਹ ਰੱਖੋ। ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਮੈਪਸ ਦੇ ਵਿੱਚ ਵੀ ਕਿੰਨਾ ਜ਼ਿਆਦਾ ਜਿਹੜਾ ਐਕਸਟ੍ਰੀਮ ਜਿਹੜਾ ਉਹ ਬਣਿਆ ਆ, ਅਤੇ ਐਕਸਟ੍ਰੀਮ ਦਾ ਕਹਿ ਲਓ ਵੀ ਐਪੀਸੈਂਟਰ ਧੁਰਾ ਜਿਹੜਾ ਆ ਕਿਤੇ ਨਾ ਕਿਤੇ ਉਹ ਸ਼ਿਕਾਗੋ ਲੇਕ ਮਿਸ਼ੀਗਨ ਦੇ ਇਰਦ ਗਿਰਦ ਜਿਹੜਾ ਘੁੰਮ ਰਿਹਾ, ਅਤੇ ਉਸ ਦੇ ਇਰਦ ਗਿਰਦ ਦੇ ਜਿੰਨੇ ਵੀ ਸੂਬੇ ਇਲਾਕੇ ਆ ਉੱਥੇ ਬਹੁਤ ਜ਼ਿਆਦਾ ਭਾਰੀ ਠੰਡ ਜਿਹੜੀ ਆ ਉੱਥੇ ਪੈ ਰਹੀ ਆ। ਸੋ ਬੱਚਿਆਂ ਦੇ ਉੱਤੇ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਅਸਰ ਜਿਹੜਾ ਉਹ ਹੋ ਸਕਦਾ ਹੈ, ਕਿਉਂਕਿ ਉਹਨਾਂ ਦਾ ਸਰੀਰ ਇੰਨਾ ਜ਼ਿਆਦਾ ਅਜੇ ਤਗੜਾ ਨਹੀਂ ਹੁੰਦਾ। ਸੋ ਉਹਨਾਂ ਨੂੰ ਜ਼ਰੂਰ ਜਿਹੜਾ ਕਹਿ ਲਓ ਵੀ ਢੱਕ ਢੁੱਕ ਕੇ ਜਿਹੜਾ ਤੁਸੀਂ ਰੱਖੋ। ਇਹ ਉਹਨਾਂ ਇਲਾਕਿਆਂ ਵਾਲੇ ਪਾਸੇ, ਆਪਣੇ ਵਾਲੇ ਪਾਸੇ ਤਾਂ ਆਪਾਂ ਦੇਖ ਲਓ ਵੀ ਅੱਧੀ ਬਾਂਹ ਦੀਆਂ ਕਮੀਜ਼ਾਂ ਵੀ ਜਿਹੜੀਆਂ ਇੱਧਰਲੇ ਪਾਸੇ ਜਿਹੜੀਆਂ ਪਈ ਜਾ ਰਹੀਆਂ ਆ। ਸੋ ਪਲੀਜ਼ ਜਿਹੜੇ ਉਹ ਵਾਲੇ ਲੋਕ ਧਿਆਨ ਦੇਣ। ਸੋ ਰਾਤਾਂ ਨੂੰ ਕਹਿੰਦੇ ਸ਼ਿਕਾਗੋ ਦੇ ਵਿੱਚ ਜਿਹੜਾ ਟੈਂਪਰੇਚਰ ਆ ਬਹੁਤ ਡਾਊਨ ਜਾ ਸਕਦਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਅਹਿਮ ਖਬਰ ਦੇ ਉੱਤੇ ਵੱਧਦੇ ਆ, ਅਮਰੀਕਾ ਅਤੇ ਚਾਈਨਾ ਦੇ ਸੰਬੰਧਾਂ ਦੇ ਵਿੱਚ ਜਿਹੜਾ ਤਣਾਅ ਆ ਇੱਕ ਵਾਰੀ ਫੇਰ ਵਧਿਆ ਆ। ਕਾਰਨ ਕੀ ਆ ਵੀ ਕੱਲ੍ਹ ਡਿਪਾਰਟਮੈਂਟ ਆਫ ਜਿਹੜੇ ਜਸਟਿਸ ਆ ਉਹਨਾਂ ਨੇ ਵਾਵਈ ਕੰਪਨੀ ਜਿਹੜੀ ਆ ਉਹਨਾਂ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਕੁਛ ਆਇਦ ਕੀਤੇ ਨੇ। ਸੋ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਉਹ ਇਸ ਟਾਈਮ ਭਖ ਚੁੱਕਿਆ ਹੋਇਆ ਆ। ਅਤੇ ਜਿਹੜੇ US ਨੇ, ਜਿਹੜੇ ਚਾਈਨਾ ਦਾ ਕਹਿੰਦੇ ਟੌਪ ਦਾ ਜਿਹੜਾ ਸੈੱਲਫੋਨ ਮੇਕਰ ਹੈਗਾ ਆ, ਉਸ ਦੇ ਉੱਤੇ ਮਨੀ ਲਾਂਡਰਿੰਗ ਫਰਾਡ ਦੇ ਜਿਹੜੇ ਚਾਰਜਿਸ ਆ ਉਹ ਲਗਾਏ ਨੇ। ਸੋ ਹਵਾਈ ਕਹਿੰਦੇ ਆ ਵੀ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਝੂਠ ਅਤੇ ਧੋਖੇ ਦੇ ਨਾਲ ਆਪਣਾ ਜਿਹੜਾ ਬਿਜ਼ਨਸ ਆ ਉਸ ਨੂੰ ਜਿਹੜਾ ਵਧਾਇਆ ਆ। ਰਿਚਰਡ ਡਨੋਗੀ US ਅਟਰਨੀ ਹੈਗੇ ਨੇ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ, ਉਹਨਾਂ ਨੇ ਇਹ ਚਾਰਜਿਸ ਜਿਹੜੇ ਆ ਜਿਹੜੇ ਕੱਲ੍ਹ ਪੱਤਰਕਾਰਾਂ ਦੇ ਸਾਹਮਣੇ ਜਿਹੜੇ ਆ ਉਹ ਪੜ੍ਹੇ ਸੀ, ਪ੍ਰੈਸ ਕਾਨਫਰੰਸ ਦੇ ਵਿੱਚ ਉਹ ਪੜ੍ਹੇ ਸੀਗੇ। ਸੋ ਨਾਲ ਹੀ ਜਿਹੜੇ ਐਕਟਿੰਗ ਅਟਰਨੀ ਜਨਰਲ ਮੈਥਿਊ ਵਿਟੇਕਰ ਆ, ਉਹਨਾਂ ਨੇ ਵੀ ਪੱਤਰਕਾਰਾਂ ਨੂੰ ਜਿਹੜਾ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਸੀਗੀ ਜੀ। ਅਤੇ ਇਹ ਦੋ ਵੱਖ-ਵੱਖ ਕੇਸਿਸ ਜਿਹੜੇ ਆ ਜਿਹੜੇ ਵਾਵਈ ਕੰਪਨੀ ਆ ਉਸ ਦੇ ਉੱਤੇ ਚੱਲ ਰਹੀ ਆ। ਅਤੇ ਬਰੁਕਲਿਨ ਦੀ ਜਿਹੜੀ ਗ੍ਰੈਂਡ ਜੂਰੀ ਆ ਉਹਨਾਂ ਨੇ ਐਜ਼ ਏ ਕੰਪਨੀ ਵਾਵਈ ਅਤੇ ਉਹਨਾਂ ਦਾ ਜਿਹੜੀ CFO ਆ ਉਸ ਦੇ ਉੱਤੇ ਮਨੀ ਲਾਂਡਰਿੰਗ, ਬੈਂਕ ਫਰਾਡ, ਵਾਇਰ ਫਰਾਡ ਅਤੇ ਕੌਨਸਪਰੇਸੀ ਦੇ ਜਿਹੜੇ ਚਾਰਜਿਸ ਆ ਉਹ ਆਇਦ ਕੀਤੇ ਨੇ। ਬਿਲਕੁਲ, ਡਿਪਾਰਟਮੈਂਟ ਆਫ ਜਸਟਿਸ ਵੱਲੋਂ ਵਾਵਈ ਟੈਕਨੋਲੋਜੀ ਕੰਪਨੀ ਦੇ ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਹੈਗੇ ਆ ਮੈਂਗ ਵੈਨਜ਼ੋਊ, ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਿਸ ਜਿਹੜੇ ਲਾਉਣ ਜਾ ਰਹੇ ਆ। ਦੋ ਚੀਜ਼ਾਂ ਚਾਈਨਾ ਦੇ ਨਾਲ ਪੰਗਾ ਪਿਆ ਆ ਇਸ ਕੰਪਨੀ ਦੇ ਨਾਲ। ਪਹਿਲੀ ਗੱਲ ਤਾਂ ਇਹ ਆ ਵੀ ਕਹਿੰਦੇ ਟ੍ਰੇਡ ਸੀਕਰੇਟਸ ਚੋਰੀ ਕਰ ਰਹੇ ਹੈਗੇ ਆ, ਵਾਇਰ ਫਰਾਡ, ਅਤੇ ਦੂਸਰਾ ਜਿਹੜਾ ਆ ਚਾਈਨਾ ਉਹ US ਨੇ ਜਿਹੜੀਆਂ ਸੈਂਕਸ਼ਨਸ ਲਾਈਆਂ ਹੈਗੀਆਂ ਆ ਉਹਨਾਂ ਨੂੰ ਵਾਇਲੇਟ ਕਰ ਰਿਹਾ ਹੈਗਾ, ਈਰਾਨ ਦੀ ਸਪੋਰਟ ਕਰ ਰਿਹਾ ਹੈਗਾ ਆ। ਬਿਲਕੁਲ, ਸਭ ਨੂੰ ਯਾਦ ਹੋਵੇਗਾ ਪਿਛਲੇ ਜਿਹੜੇ ਆ ਮਹੀਨੇ ਦੇ ਵਿੱਚ ਦਸੰਬਰ ਦੇ ਵਿੱਚ ਜਿਹੜੀ ਮੈਂਗ ਹੈਗੀ ਆ CFO ਵਾਵਈ ਕੰਪਨੀ ਦੀ, ਉਹਨਾਂ ਦੇ ਮਾਲਕ ਦੀ ਜਿਹੜੀ ਕੁੜੀ ਆ ਉਸ ਨੂੰ ਕੈਨੇਡਾ ਨੇ ਅਰੈਸਟ ਜਿਹੜਾ ਕੀਤਾ ਸੀ, ਅਤੇ ਅਮਰੀਕਾ ਜਿਹੜਾ ਉਦੋਂ ਤੋਂ ਉਸ ਦੀ ਹਵਾਲਗਿਰੀ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਕੈਨੇਡਾ ਦੇ ਨਾਲ ਜਿਹੜਾ ਆ ਉਹ ਕਰ ਰਿਹਾ ਆ। ਸੋ ਇਹ ਹੁਣ ਖਾਸ ਕਰਕੇ ਹਰਜੋਤ ਸਿੰਘ ਜੀ ਉਸ ਟਾਈਮ ਦੇ ਉੱਤੇ ਡਿਪਾਰਟਮੈਂਟ ਆਫ ਜਸਟਿਸ ਦੇ ਵੱਲੋਂ ਇਹ ਜਿਹੜੇ ਚਾਰਜਿਸ ਲਾਏ ਗਏ ਨੇ
ਜਦੋਂ ਅਮਰੀਕਾ ਤੇ ਚਾਈਨਾ ਦੀ ਜਿਹੜੀ ਇੱਕ ਟ੍ਰੇਡ ਡੀਲ ਦੀ ਗੱਲਬਾਤ ਆ ਉਹ ਵੱਧ ਰਹੀ ਸੀ, ਕਿਤੇ ਨਾ ਕਿਤੇ ਅੱਗੇ ਨੂੰ ਵੱਧ ਰਹੀ ਸੀਗੀ। ਸਭ ਨੂੰ ਯਾਦ ਦਿਵਾਉਂਦੇ ਜਾਈਏ, ਰਾਸ਼ਟਰਪਤੀ ਟਰੰਪ ਤੇ ਜਿਹੜੇ ਚਾਈਨਾ ਦੇ ਲੀਡਰ ਆ ਜੀ ਜਿਨਪਿੰਗ, ਉਹਨਾਂ ਦੇ ਦਰਮਿਆਨ ਇੱਕ ਮੁਲਾਕਾਤ ਅਰਜਨਟੀਨਾ ਦੇ ਵਿੱਚ ਆਈ ਥਿੰਕ G20 ਸਮਿਟ ਦੇ ਦੌਰਾਨ ਜਿਹੜੀ ਹੋਈ ਸੀ, ਜਿੱਥੇ ਉਹਨਾਂ ਦੋਨਾਂ ਨੇ ਇਹ ਫੈਸਲਾ ਲਿਆ ਸੀਗਾ ਵੀ 90 ਦਿਨ ਤੱਕ ਕਿਸੇ ਵੀ ਤਰੀਕੇ ਦੇ ਕੋਈ ਟੈਰਿਫ ਜਿਹੜੇ ਉਹ ਵਧਾਏ ਨਹੀਂ ਜਾਣਗੇ, ਅਤੇ ਇਹਨਾਂ 90 ਦਿਨਾਂ ਦੇ ਵਿੱਚ ਆਪਾਂ ਕੋਈ ਟ੍ਰੇਡ ਦੀ ਜਿਹੜੀ ਸੰਭਾਵੀ ਗੱਲਬਾਤ ਆ ਉਸ ਡੀਲ ਵੱਲ ਨੂੰ ਜਿਹੜਾ ਉੱਥੇ ਵਧਾਂਗੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਮੀਟਿੰਗਸ ਵੀ ਜਿਹੜੀਆਂ ਉੱਚ ਪੱਧਰੀ ਮੀਟਿੰਗਸ ਜਿਹੜੀਆਂ ਦੋਨੋਂ ਪਾਸੇ ਡੈਲੀਗੇਸ਼ਨਸ ਦੀਆਂ ਜਿਹੜੀਆਂ ਹੋਈਆਂ ਸੀ, ਅਤੇ ਲੱਗ ਰਿਹਾ ਸੀਗਾ ਵੀ ਕੋਈ ਟ੍ਰੇਡ ਡੀਲ ਵੱਲ ਨੂੰ ਗੱਲ ਵਧੀ ਆ। ਸੋ ਹੁਣ ਵਾਵਈ ਕੰਪਨੀ ਦੇ ਉੱਤੇ ਇਸ ਤਰੀਕੇ ਦੇ ਨਾਲ ਦਾ ਡਿਪਾਰਟਮੈਂਟ ਆਫ ਜਸਟਿਸ ਦੁਆਰਾ ਜਿਹੜੇ ਚਾਰਜਿਸ ਲਾਉਣ ਤੋਂ ਬਾਅਦ 'ਚ ਉਸ ਗੱਲਬਾਤ ਦੇ ਉੱਤੇ ਕਿੱਦਾਂ ਦਾ ਜਿਹੜਾ ਅਸਰ ਰਹੇਗਾ ਉਹ ਵੀ ਜਿਹੜੀ ਆ ਉਹ ਦੇਖਣ ਵਾਲੀ ਹਰਜੋਤ ਸਿੰਘ ਦੀ ਗੱਲ ਰਹੇਗੀ। ਪਰ ਕਿਤੇ ਨਾ ਕਿਤੇ ਵਾਵਈ ਦੀ ਜਿਹੜੀ ਕੰਪਨੀ ਦੀ ਜਿਹੜੀ CFO ਆ, ਚੀਫ ਫਾਈਨੈਂਸ਼ੀਅਲ ਆਫਿਸਰ ਆ, ਉਹ ਚੰਗੇ ਜਿਹੜੇ ਤੱਤੇ ਪਾਣੀ ਦੇ ਵਿੱਚ ਜਿਹੜੀ ਇਸ ਟਾਈਮ ਫਸੀ, ਇੱਕ ਪਾਸੇ ਕੈਨੇਡਾ ਦੇ ਵਿੱਚ ਗ੍ਰਿਫਤਾਰ ਕਰ ਲਿਆ, ਅਤੇ ਹੁਣ ਜਿਹੜੀ ਅਮਰੀਕਾ ਦੇ ਵਿੱਚ ਜਿਹੜੇ ਚਾਰਜਿਸ ਵੀ ਲਾਏ ਆ ਉਸ ਦੇ ਵਿੱਚ ਵੀ ਉਸ ਦਾ ਨਾਮ ਆ ਰਿਹਾ ਆ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਵੀ ਡੈਮੋਕ੍ਰੇਟਿਕ ਪਾਰਟੀ ਦੇ 2 ਟੌਪ ਦੇ ਕੰਟੈਂਡਰ ਜੋ ਬਾਈਡਨ ਅਤੇ ਕਮਲਾ ਹੈਰਿਸ, ਜਿਨ੍ਹਾਂ ਦੇ ਨਾਮ ਆ ਰਹੇ ਹੈਗੇ ਆ ਜਿਹੜੀ 2020 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਹੈਗੀ ਆ, ਅਤੇ ਕਹਿੰਦੇ ਮੈਜੋਰਟੀ ਆਫ ਅਮਰੀਕਨ ਕਹਿੰਦੇ ਆ ਵੀ ਅਸੀਂ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੂੰ ਵੋਟ ਨਹੀਂ ਪਾਵਾਂਗੇ 2020 ਦੀ ਜਦੋਂ ਇਲੈਕਸ਼ਨ ਹੋਣੀ ਹੈਗੀ ਆ। ਪਰ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਕੈਂਡੀਡੇਟਸ ਹੈਗੇ ਆ ਉਹ ਵੀ ਬਹੁਤ ਜ਼ਿਆਦਾ ਅਨਡਿਸਾਈਡਡ ਹੈਗੇ ਆ ਵੀ ਕਿਹੜੇ ਕੈਂਡੀਡੇਟ ਨੂੰ ਅਸੀਂ ਵੋਟ ਪਾਵਾਂਗੇ। ਹਜੇ ਤੱਕ ਜਿਹੜਾ ਸਰਵੇ ਕੀਤਾ ਗਿਆ ਹੈ ABC ਵਾਸ਼ਿੰਗਟਨ ਪੋਸਟ ਤੇ ABC ਨਿਊਜ਼ ਪੋਲ ਵੱਲੋਂ, ਉਹ ਕਹਿੰਦੇ ਵੀ 9% ਜਿਹੜੇ ਆ ਡੈਮੋਕ੍ਰੇਟਿਕ ਲੀਨਿੰਗ ਵੋਟਰਸ ਹੈਗੇ ਆ ਉਹ ਜੋ ਬਾਈਡਨ ਨੂੰ ਵੋਟ ਪਾਉਣਗੇ, ਅਤੇ 8% ਜਿਹੜੇ ਆ ਉਹ ਕਮਲਾ ਹੈਰਿਸ ਨੂੰ ਵੋਟ ਪਾਉਣਗੇ, ਅਤੇ ਬਹੁਤ ਸਾਰੇ ਹਜੇ ਵੀ ਜਿਹੜੇ ਆ ਅਨਡਿਸਾਈਡਡ ਹੈਗੇ ਆ। ਇੱਕ ਨਵੇਂ ਕੈਂਡੀਡੇਟ ਜਿਹੜੇ ਟੈਕਸਸ ਦੇ ਵਿੱਚ ਸੈਨੇਟ ਦੇ ਲਈ ਖੜੇ ਸੀ, ਟੈਕਸਸ ਰਿਪਰੈਜ਼ੈਂਟੇਟਿਵ ਬੀਟੋ ਓ'ਰੋਰਕੇ ਜਿਹੜੇ ਆ, ਉਹਨਾਂ ਨੇ ਜਿਹੜੀ ਸੈਨੇਟ ਦੀ ਆਪਣੀ ਬਿਡ ਆ ਉਹ ਲੂਜ਼ ਕਰ ਲਈ ਸੀ ਟੈਡ ਕਰੂਜ਼ ਨੂੰ, ਰਿਪਬਲਿਕਨ ਨੂੰ, ਅਤੇ ਉਹਨਾਂ ਦਾ ਨਾਮ ਵੀ ਜਿਹੜਾ ਬੜਾ ਆ ਰਿਹਾ ਸੀ ਵੀ ਉਹ ਇੱਕ ਉੱਭਰਦੇ ਕੈਂਡੀਡੇਟ ਹੋ ਸਕਦੇ ਆ, ਪਰ ਉਹਨਾਂ ਨੂੰ ਸਿਰਫ 3% ਲੋਕਾਂ ਨੇ ਹੀ ਜਿਹੜਾ ਆ ਪਸੰਦ ਕੀਤਾ ਹੈਗਾ ਆ। ਮੈਸਾਚੂਸੈਟਸ ਦੇ ਜਿਹੜੇ ਸੈਨੇਟਰ ਐਲਿਜ਼ਾਬੈਥ ਵੈਰਨ ਆ, ਉਹਨਾਂ ਨੂੰ ਸਿਰਫ 2% ਲੋਕਾਂ ਨੇ ਪਸੰਦ ਕੀਤਾ ਹੈਗਾ। ਸੋ ਹੁਣ ਇਹ ਜਿਹੜੇ ਸਰਵੇ ਆ ਕਿੰਨੇ ਕੁ ਸੱਚੇ ਆ ਕਿੰਨੇ ਕੁ ਝੂਠੇ ਆ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਪਿਛਲੀ ਵਾਰੀ ਬਹੁਤ ਸਾਰੇ ਜਿਹੜੇ ਪੋਲ ਆ ਉਹ ਗਲਤ ਜਿਹੜੇ ਝੂਠੇ ਸਾਬਤ ਹੋਏ ਸੀ। ਬਿਲਕੁਲ ਬਿਲਕੁਲ, ਉਹਦੇ ਵਿੱਚ ਸਾਰੇ ਜਣੇ ਹਿਲਰੀ ਕਲਿੰਟਨ ਨੂੰ ਜਿਹੜੇ ਉਹ ਜਿਤਾ ਰਹੇ ਸੀ, ਮੇਬੀ 1-2 ਨੂੰ ਜਿਹੜਾ ਛੁੱਟ, ਬਾਕੀ ਸਾਰੇ ਜਾਣੇ ਆ ਉਹ ਟਰੰਪ ਨੂੰ ਜਿਹੜਾ ਹਰਾ ਰਹੇ ਸੀਗੇ, ਅਤੇ ਉਸ ਤੋਂ ਬਾਅਦ ਸਭ ਨੂੰ ਪਤਾ ਹੈ ਵੀ ਜਿਹੜਾ ਨਤੀਜਾ ਆ ਉਹ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਗਿਆ ਸੀਗਾ। ਸੋ ਅਜੇ ਤਾਂ ਕਾਫੀ ਦੇਰ ਆ, ਅਤੇ ਮੈਦਾਨ ਜਿਹੜਾ ਇਹਨਾਂ ਦਾ ਪੂਰਾ ਭਖਣਾ ਹੈ ਡੈਮੋਕ੍ਰੇਟ ਪਾਰਟੀ ਦਾ, ਕਿਉਂਕਿ ਹਰ ਇੱਕ ਜਣਾ ਇਹ ਸੋਚ ਰਿਹਾ ਵੀ ਜੇ ਮੌਕਾ ਲੱਗ ਗਿਆ ਤਾਂ ਸ਼ਾਇਦ ਜਿਹੜੇ ਆ ਅਸੀਂ ਰਾਸ਼ਟਰਪਤੀ ਬਣ ਸਕਦੇ ਹਾਂ ਅਤੇ ਡੋਨਲਡ ਟਰੰਪ ਨੂੰ ਜਿਹੜਾ ਆ ਉਹ ਆਪਾਂ ਹਰਾ ਸਕਦੇ ਹਾਂ। ਪਹਿਲਾਂ ਉਹਨਾਂ ਨੂੰ ਆਪਸੀ ਘਮਾਸਾਨ ਦੇ ਵਿੱਚੋਂ ਜਿਹੜਾ ਆ ਉੱਥੇ ਲੰਘਣਾ ਪਵੇਗਾ। ਆਪਾਂ ਜਿੱਦਾਂ ਦੱਸਿਆ ਸੀ ਥੋੜ੍ਹੇ ਦਿਨ ਪਹਿਲਾਂ, ਕਮਲਾ ਹੈਰਿਸ ਨੇ ਬੀਤੇ ਵੀਕਐਂਡ ਦੇ ਉੱਤੇ ਓਕਲੈਂਡ ਦੇ ਵਿੱਚ ਜਾ ਕੇ ਅਧਿਕਾਰਤ ਤੌਰ ਦੇ ਉੱਤੇ ਰੈਲੀ ਕਰਕੇ ਉਸ ਦੀ ਘੋਸ਼ਣਾ ਕੀਤੀ ਆ। ਬਰਨੀ ਸੈਂਡਰਸ ਵੀ ਮੈਦਾਨ 'ਚ ਕੁੱਦ ਰਹੇ ਆ, ਸੈਨ ਐਂਟੋਨੀਓ ਦਾ ਮੇਅਰ ਜਿਹੜਾ ਉੱਧਰੋਂ ਆ ਰਿਹਾ, ਐਲਿਜ਼ਾਬੈਥ ਵੈਰਨ ਜਿਹੜਾ ਉਹ ਆ ਰਹੇ ਆ, ਕੈਸਟਰੋ ਜਿਹੜੇ ਹੈਗੇ ਆ ਉਹ ਆ, ਅਤੇ ਬੌਰੀ ਜਿਹੜੇ ਆ ਉਹਦੇ ਹੈਗੇ ਨੇ, ਇੱਕ ਹੋਰ ਜਿਹੜੇ ਸੈਨੇਟਰ ਨੇ ਉਹ ਆ ਰਹੇ ਨੇ। ਸੋ ਇਸ ਤੋਂ ਇਲਾਵਾ ਹੋਰ ਵੀ ਕਈਆਂ ਦੇ ਨਾਮ ਜਿਹੜੇ ਹਰਜੋਤ ਸਿੰਘ ਜੀ ਆਉਣਗੇ। ਆਪਾਂ ਦੇਖਿਆ ਸੀ ਲਾਸਟ ਟਾਈਮ ਵੀ ਜਦੋਂ ਰਿਪਬਲਿਕਨ ਪਾਰਟੀ ਦੇ ਵੀ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੇ ਵੀ ਜਿਹੜੇ 14-15 ਸੀਗੇ, ਬਾਅਦ ਦੇ ਵਿੱਚ ਇਨ ਦੀ ਐਂਡ ਜਿਹੜੇ ਡੋਨਲਡ ਟਰੰਪ ਸਾਰੀਆਂ ਪ੍ਰਾਇਮਰੀਜ਼ ਦੇ ਵਿੱਚੋਂ ਜਿਹੜਾ ਮੇਨ ਦੇ ਵਿੱਚ ਜਿਹੜੇ ਆ ਕੇ ਉਹਨਾਂ ਨੂੰ ਜਿਹੜੀ ਉਹ ਜਿੱਤ ਪ੍ਰਾਪਤ ਜਿਹੜੀ ਉੱਥੇ ਹੋਈ ਸੀ, ਅਤੇ ਫਿਰ ਬਾਅਦ ਦੇ ਵਿੱਚ ਇਨ ਦੀ ਐਂਡ ਉਹ ਰਾਸ਼ਟਰਪਤੀ ਵੀ ਜਿਹੜੇ ਆ ਉਹ ਬਣੇ ਸੀਗੇ। ਸੋ ਇਹ ਮੈਦਾਨ ਬਹੁਤ ਭਖਣ ਵਾਲਾ ਹੈ ਇਹਨਾਂ ਦਾ ਡੈਮੋਕ੍ਰੇਟਾਂ ਦੇ ਲਈ, ਅਤੇ ਇਹ ਬਹੁਤ ਸਾਰੇ ਜਿਹੜੇ ਵੋਟਰਸ ਆ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਆ ਵੀ ਉਹ ਦੁਚੇਤੀ 'ਚ ਨੇ ਵੀ ਕਿਹੜੇ ਜਿਹੜੇ ਆ ਨੇਤਾ ਵੱਲ ਨੂੰ ਜਿਹੜਾ ਆ ਉਹ ਝੁਕਾਵ ਰੱਖਣਗੇ, ਜ਼ਿਆਦਾ ਪ੍ਰੋਗਰੈਸਿਵ ਜਾਂ ਜਿਹੜਾ ਕੋਈ ਐਸਟੈਬਲਿਸ਼ਮੈਂਟ ਦੇ ਜਿਹੜਾ ਨਜ਼ਦੀਕ ਆ ਉਸ 'ਤੇ
ਵੱਲ ਜੀ। ਇਸੇ ਤਰ੍ਹਾਂ ਐਕਸ ਜਿਹੜੇ CEO ਹੈਗੇ ਸਟਾਰਬਕਸ ਦੇ ਹਾਵਰਡ ਸ਼ੁਲਜ਼, ਉਹ ਵੀ ਕਹਿੰਦੇ ਵੀ ਮੈਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਹਿੱਸਾ ਲਵਾਂਗਾ ਐਜ਼ ਏ ਇੰਡੀਪੈਂਡੈਂਟ, ਜਿਹਦੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਡੈਮੋਕ੍ਰੇਟਸ ਵੱਲੋਂ ਉਹਨਾਂ ਦਾ ਬਹੁਤ ਵਿਰੋਧ ਹੋ ਰਿਹਾ ਹੈ। ਕਈ ਤਰ੍ਹਾਂ ਦੀਆਂ ਜਿਹੜੀਆਂ ਨਿਊਜ਼ ਚੱਲ ਰਹੀਆਂ ਵੀ ਸਟਾਰਬਕਸ ਨੂੰ ਬਾਈਕਾਟ ਕਰਨਾ ਚਾਹੀਦਾ। ਕਹਿੰਦੇ ਵੀ ਜੇ ਹਾਵਰਡ ਸ਼ੁਲਜ਼ ਜਿਹੜੇ ਆ ਉਹ ਐਜ਼ ਏ ਇੰਡੀਪੈਂਡੈਂਟ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਨ ਕਰਦੇ ਆ ਤੇ ਉਹਦੇ ਨਾਲ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿੱਤ ਆ ਉਹ ਪੱਕੀ ਹੋ ਜਾਏਗੀ, ਕਿਉਂਕਿ ਬਹੁਤ ਸਾਰੀਆਂ ਉਹ ਡੈਮੋਕ੍ਰੇਟਿਕ ਵੋਟਾਂ ਤੋੜਨਗੇ। ਪਰ ਦੂਸਰੇ ਪਾਸੇ ਹਾਵਰਡ ਸ਼ੁਲਜ਼ ਜਿਹੜੇ ਆ ਉਹ ਇਹ ਕਹਿੰਦੇ ਆ ਵੀ ਇਸ ਟਾਈਮ ਦੇ ਉੱਤੇ ਜਿਹੜਾ ਅਮਰੀਕਾ ਆ ਉਹ ਟੋਟਲੀ ਅਮਰੀਕਾ ਦੇ ਵਿੱਚ ਪੋਲੀਟੀਕਲ ਸਿਸਟਮ ਬਰੋਕਨ ਹੈਗਾ ਆ। ਜਿਹੜੇ ਰਾਈਟ ਸਾਈਡ ਵਾਲੇ ਹੈਗੇ ਆ ਉਹ ਦੋਨੋਂ ਸਾਈਡਾਂ ਕਹਿੰਦੇ ਐਕਸਟ੍ਰੀਮ ਤੇ ਚੱਲ ਰਹੀਆਂ। ਲੈਫਟ ਵਾਲੇ ਬਿਲਕੁਲ ਲੈਫਟ ਤੇ ਐਕਸਟ੍ਰੀਮ ਤੇ ਆ, ਰਾਈਟ ਵਾਲੇ ਬਿਲਕੁਲ ਰਾਈਟ ਐਕਸਟ੍ਰੀਮ ਦੇ ਉੱਤੇ ਆ। ਤੇ ਜਿਹੜੀ ਸਾਇਲੈਂਟ ਮੈਜੋਰਿਟੀ ਆ ਅਮਰੀਕਨ ਲੋਕਾਂ ਦੀ, ਉਹਨਾਂ ਨੂੰ ਜਿਹੜਾ ਕੋਈ ਵੀ ਰਿਪਰੈਜ਼ੈਂਟ ਨਹੀਂ ਕਰ ਰਿਹਾ। ਇਹ ਤਾਂ ਲੱਗਦਾ ਨਹੀਂ ਹੈ ਬੰਦੇ ਦੀ ਗੱਲ ਸੱਚੀ ਆ, ਕਿਉਂਕਿ ਇਹ ਦੇਖਿਆ ਜਾਵੇ ਕਿੰਨੀਆਂ ਮਿਲੀਅਨ ਵੋਟਾਂ ਜਿਹੜੀਆਂ ਆ ਉਸ ਪਾਸੇ ਦੋਨੋਂ ਪਾਸੇ ਨੂੰ ਪੈਂਦੀਆਂ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਲਿਬਰਟੇਰੀਅਨ ਪਾਰਟੀ ਜਾਂ ਗ੍ਰੀਨ ਪਾਰਟੀ ਵੀ ਤਾਂ ਹੈਗੀ ਆ, ਲੋਕ ਉੱਧਰ ਵੀ ਜੇ ਚਾਹੁੰਦੇ ਆ ਉਹਨਾਂ ਨੂੰ ਕੁਛ ਤਾਂ ਉਸ ਪਾਸੇ ਵੱਲ ਨੂੰ ਵੀ ਵੋਟਾਂ ਪਾਉਂਦੇ ਨੇ। ਪਰ ਇਹ ਨਹੀਂ ਕਹਿ ਸਕਦੇ ਵੀ ਸਾਇਲੈਂਟ ਮੈਜੋਰਿਟੀ ਜਿਹੜੀ ਆ ਉਹ ਸਿਰਫ ਇੱਕ ਇੰਡੀਪੈਂਡੈਂਟ ਨੂੰ ਵੋਟ ਪਾਊਗੀ। ਆਈ ਥਿੰਕ ਲੋਕ ਲੰਮੇ ਸਮੇਂ ਤੋਂ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਹੁੰਦੇ ਆ ਅਤੇ ਉਸੇ ਪਾਰਟੀ ਨੂੰ ਜਿਹੜਾ ਅੱਗੇ ਵੱਧਦਾ ਜਿਹੜਾ ਉਹ ਦੇਖਣਾ ਚਾਹੁੰਦੇ ਨੇ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ ਅਤੇ ਕਿੰਨਾ ਕੁ ਫਾਇਦਾ ਹੋਊਗਾ ਕਿੰਨਾ ਨੁਕਸਾਨ ਹੋਊਗਾ ਇਹ ਤਾਂ ਸਮਾਂ ਹੀ ਜਿਹੜਾ ਆਉਣ ਵਾਲਾ ਦੱਸ ਸਕੇਗਾ। ਅਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਕੁਛ ਖਬਰਾਂ ਦੇ ਉੱਤੇ ਨਜ਼ਰ ਮਾਰੀਏ। ਕੱਲ੍ਹ ਇੱਕ ਜਿਹੜੀ ਸੈਨ ਹੋਜ਼ੇ ਤੋਂ ਬਹੁਤ ਹੀ ਦਰਦਨਾਕ ਬਹੁਤ ਜਿਹੜੀ ਆ ਮੰਦਭਾਗੀ ਖਬਰ ਜਿਹੜੀ ਆਪਣਾ ਨੂੰ ਆਈ ਆ। ਸੈਨ ਹੋਜ਼ੇ ਕਹਿੰਦੇ ਆ ਗੁਰਦੁਆਰਾ ਸਾਹਿਬ ਦੇ ਜਿਹੜੇ ਕਾਫੀ ਨਿਸ਼ਕਾਮ ਸੇਵਕ ਜਿਹੜੇ ਰੋਬਿਨ ਸਿੰਘ ਦੇ ਨਾਮ ਦੇ ਨਾਲ ਜਿਹੜੇ ਜਾਣੇ ਜਾਂਦੇ ਸੀ, ਕੱਲ੍ਹ ਉਹਨਾਂ ਦੀ ਇੱਕ ਸੈਨ ਹੋਜ਼ੇ ਦੇ ਵਿੱਚ ਇੱਕ ਹੋਰ ਹਿੱਟ ਐਂਡ ਰਨ ਕੇਸ ਜਿਹੜਾ ਹੋਇਆ ਆ ਉਸ ਦੇ ਵਿੱਚ ਉਹਨਾਂ ਦਾ ਜਿਹੜੀ ਉਹ ਮੌਤ ਹੋ ਗਈ ਆ। ਐਲਮਡਨ ਐਕਸਪ੍ਰੈਸ ਦੇ ਨਜ਼ਦੀਕ ਕਹਿੰਦੇ ਉਹ ਇੱਧਰ ਦੇ ਰੂਟ ਕ੍ਰਾਸ ਕਰ ਰਹੇ ਸੀ ਜਾਂ ਸੈਰ ਕਰ ਰਹੇ ਸੀ ਜਦ ਉਹਨਾਂ ਨੂੰ ਇੱਕ ਲਾਲ ਪਿਕਅਪ ਨੇ ਜਿਹੜੀ ਆ ਉਹ ਵਿੱਚ ਜਿਹੜੀ ਉਹ ਮਾਰਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਟ੍ਰੈਫਿਕ ਔਨਗੋਇੰਗ ਟ੍ਰੈਫਿਕ ਦੇ ਮੋਹਰੇ ਜਿਹੜੇ ਜਾ ਪਏ, ਜਿਸ ਕਰਕੇ 4 ਗੱਡੀਆਂ ਜਿਹੜੀਆਂ ਉਹਨਾਂ ਦੇ ਵਿੱਚ ਹੋਰ ਵੱਜੀਆਂ ਅਤੇ ਉਹਨਾਂ ਦੀ ਮੌਕੇ 'ਤੇ ਹੀ ਜਿਹੜੀ ਉਹ ਮੌਤ ਹੋ ਗਈ ਆ। ਸੋ ਜਿਹੜੇ ਵੀ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਸੀ ਉਹ ਕਿਤੇ ਨਾ ਕਿਤੇ ਜਿਹੜੇ ਰੋਬਿਨ ਸਿੰਘ ਜਿਹੜੇ ਆ ਉਹਨਾਂ ਨੂੰ ਉਹ ਮਿਲਦੇ ਰਹੇ ਨੇ ਜਾਂ ਉਹਨਾਂ ਨੇ ਉੱਥੇ ਉਹਨਾਂ ਨੂੰ ਕੰਮ ਕਰਦੇ ਹੋਏ ਜਿਹੜਾ ਉਹ ਦੇਖਿਆ ਹੈ। ਬਹੁਤ ਹੀ ਇੱਕ ਬਹੁਤ ਜਿਹੜੀ ਕਹਿ ਲਓ ਵੀ ਦਿਲ ਨੂੰ ਦਹਿਲਾਉਣ ਵਾਲੀ ਜਿਹੜੀ ਖਬਰ ਆ ਉਹ ਮਿਲੀ ਆ। ਜੀ ਬਿਲਕੁਲ। ਸੈਨ ਹੋਜ਼ੇ ਦੇ ਵਿੱਚ ਜਿਹੜੇ ਪੈਡੈਸਟਰੀਅਨ ਆ ਉਹਨਾਂ ਦੀ ਗਿਣਤੀ, ਮਰਨ ਦੀ ਗਿਣਤੀ ਜਿਹੜੀ ਬਹੁਤ ਵੱਧਦੀ ਜਾ ਰਹੀ ਆ। ਪਿਛਲੇ ਸਾਲ ਸੈਨ ਹੋਜ਼ੇ ਦੇ ਵਿੱਚ 24 ਲੋਕ ਜਿਹੜੇ ਪੈਡੈਸਟਰੀਅਨ ਸੀਗੇ ਜਦੋਂ ਤੁਸੀਂ ਸੜਕ ਕ੍ਰੋਸ ਕਰਦੇ ਆ ਉਸ ਟਾਈਮ ਜਿਹੜੇ ਆ ਮਾਰੇ ਗਏ। ਅਤੇ ਇਸ ਸਾਲ ਵੀ ਜਿਹੜੀ ਆ ਕਾਫੀ ਗਿਣਤੀ ਜਿਹੜੀ ਹੋ ਗਈ ਹੈਗੀ ਆ। ਸੋ ਇਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਕੰਟਰੋਲ ਕਰਨਾ ਪੈਣਾ ਹੈਗਾ ਆ, ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੈਗਾ ਆ ਬੇ ਏਰੀਏ ਦੇ ਵਿੱਚ। ਅਤੇ ਹਜੇ ਤੱਕ ਜਿਹੜਾ ਜਿਸ ਪਿਕਅਪ ਨੇ ਜਿਹੜਾ ਹੈਗਾ ਆ ਇਹ ਜਿਹੜੇ ਸੀਗੇ ਰੋਬਨ ਸਿੰਘ ਪੁਰਜੀ, ਉਹਨਾਂ ਨੂੰ ਮਾਰਨ ਵਾਲੇ ਨੂੰ ਹਜੇ ਤੱਕ ਜਿਹੜਾ ਉਹ ਫੜਿਆ ਨਹੀਂ ਗਿਆ। ਅਤੇ ਬਹੁਤ ਸੇਵਾ ਕਰਦੇ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸੰਡੇ ਸਕੂਲ ਦੇ ਟੀਚਰ ਵੀ ਸੀਗੇ, ਵਲੰਟੀਅਰ ਫਾਇਰ ਫਾਈਟਰ ਵੀ ਸੀਗੇ ਅਤੇ 2 ਉਹਨਾਂ ਦੇ ਜਿਹੜੇ ਬੱਚੇ ਹੈਗੇ ਆ। ਜੀ ਬਿਲਕੁਲ। ਸੋ ਮਾੜੀ ਗੱਲ ਜਿਹੜੀ ਉਹ ਵਾਪਰੀ ਆ। ਅਤੇ ਜਿੱਦਾਂ ਤੁਸੀਂ ਹਰਜੋਤ ਸਿੰਘ ਨੇ ਦੱਸਿਆ ਵੀ ਸੈਨ ਹੋਜ਼ੇ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹਿੱਟ ਐਂਡ ਰਨ ਜਿਹੜੇ ਫੇਟਲ ਕੇਸ ਜਿਹੜੇ ਆ ਉਹ ਹੋਏ ਸੀਗੇ ਅਤੇ ਇੱਕ ਹੋਰ ਜਿਹੜਾ ਇਸ ਤਰੀਕੇ ਦੇ ਨਾਲ ਹੋਇਆ ਆ। ਸੋ ਕਹਿੰਦੇ ਆ ਵੀ ਜੇ ਕਿਸੇ ਨੂੰ ਵੀ ਕੋਈ ਉਹ ਜਿਹੜਾ ਲਾਲ ਪਿੱਕਾ, ਇਹ ਨਹੀਂ ਪਤਾ ਵੀ ਕਿਹੜੇ ਮੇਕ ਮਾਡਲ ਦਾ ਸੀਗਾ, ਪਰ ਕਹਿੰਦੇ ਵੀ ਕਾਫੀ ਐਕਸਟੈਂਸਿਵ ਡੈਮੇਜ ਜਿਹੜਾ ਉਸ ਦੇ ਮੋਹਰਲੇ ਪਾਸੇ ਹੋਇਆ ਆ ਜਦੋਂ ਉਸਨੇ ਜਿਹੜਾ ਰੋਬਿਨ ਸਿੰਘ ਦੇ ਵਿੱਚ ਉਹਨਾਂ ਨੇ ਮਾਰਿਆ ਸੀ ਉਹਨੂੰ। ਕਹਿ ਲਓ ਵੀ ਉਹਨਾਂ ਦਾ ਜਿਹੜਾ ਇੱਕ ਹਿਸਾਬ ਨਾਲ ਫੇਟਲ ਐਕਸੀਡੈਂਟ ਉਸ ਦੇ ਨਾਲ ਕੀਤਾ ਸੀ। ਸੋ ਜੇ ਕਿਸੇ ਨੂੰ ਵੀ ਕਹਿੰਦੇ ਪਤਾ ਲੱਗਦਾ ਤਾਂ ਜ਼ਰੂਰ ਪੁਲਿਸ ਨੂੰ ਜਿਹੜੀ ਆ ਉਸ ਦੀ ਇਤਲਾਹ ਜਿਹੜੀ ਆ ਤੁਸੀਂ ਕਰ ਸਕਦੇ ਹੋ। ਅਤੇ ਹੁਣ ਇੱਕ ਹਿਸਾਬ ਦੇ ਨਾਲ ਕਾਫੀ ਕਹਿ ਲਓ ਵੀ ਕਮਿਊਨਿਟੀ ਵੀ ਇਸ ਚੀਜ਼ ਦੇ ਕਰਕੇ ਸਦਮੇ ਦੇ ਵਿੱਚ ਹੈਗੀ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਜਿਹੜੀ ਗੱਲ ਕਰਦੇ ਹਾਂ, ਓਹਾਇਓ ਹੈਮਿਲਟਨ ਓਹਾਇਓ ਦੇ ਵਿੱਚ ਅੱਜ ਤੋਂ ਕੁਛ ਸਮਾਂ ਪਹਿਲਾਂ
ਇੱਕ ਜਿਹੜਾ ਆ ਬੰਦਾ ਜਿਸ ਦੇ 4 ਜਿਹੜੇ ਬੱਚੇ ਸੀ ਉਸ ਨੂੰ ਜਿਹੜਾ ਗੋਲੀ ਮਾਰ ਕੇ ਉਸ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਸੀ। ਉਸ ਮਾਮਲੇ ਦੇ ਵਿੱਚ ਜਿਹੜਾ ਆ ਉਹ ਜਿਸ ਨੇ ਗੋਲੀ ਮਾਰੀ ਆ ਕਥਿਤ ਦੋਸ਼ੀ ਆ ਉਸ ਨੂੰ ਹੁਣ 17 ਸਾਲ ਦੀ ਜਿਹੜੀ ਸਜ਼ਾ ਆ ਉਹ ਹਰਜੋਤ ਸਿੰਘ ਜੀ ਸੁਣਾਈ ਗਈ ਆ ਜੀ। ਸੋ ਬਿਲਕੁਲ ਇਹ ਸਿੱਖ ਨੌਜਵਾਨ ਸੀਗਾ ਜਿਹਨੂੰ ਜਿਹੜੀ ਆ ਗੋਲੀਆਂ ਮਾਰ ਕੇ ਇੱਕ ਬੰਦੇ ਵੱਲੋਂ ਮਾਰ ਦਿੱਤਾ ਗਿਆ ਸੀ, ਜਿਹਦੇ 4 ਬੱਚੇ ਸੀ ਤੇ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਸਜ਼ਾ ਸੁਣਾਈ ਗਈ ਹੈਗੀ ਆ। ਜਸਪ੍ਰੀਤ ਸਿੰਘ ਜਿਹੜਾ ਇਸਦਾ ਨਾਮ ਦੱਸਿਆ ਜਾਂਦਾ ਆ 12 ਮਈ 2018 ਨੂੰ ਜਿਹੜੀ ਇਹ ਫੇਟਲ ਸ਼ੂਟਿੰਗ ਜਿਹੜੀ ਹੋਈ ਸੀ। ਕਹਿੰਦੇ ਜਸਪ੍ਰੀਤ ਸਿੰਘ ਉਸ ਟਾਈਮ ਦੇ ਉੱਤੇ ਆਪਣੀ ਕਾਰ ਦੇ ਵਿੱਚ ਹੀ ਜਿਹੜਾ ਆ ਉਹ ਮੌਜੂਦ ਸੀ ਤੇ ਜਸਪ੍ਰੀਤ ਦੇ ਜਿਹੜੇ ਉਤਲੇ ਪਾਸੇ ਜਿਹੜੇ ਧੜ ਦੇ ਵਿੱਚ ਕਈ ਗੋਲੀਆਂ ਜਿਹੜੀਆਂ ਉਹ ਲੱਗੀਆਂ ਸੀ ਤੇ EMT ਕਹਿੰਦੇ ਉੱਥੇ ਪਹੁੰਚੀ ਤੇ ਲੱਗਦਾ ਸੀ ਵੀ ਸ਼ਾਇਦ ਜਿਹੜਾ ਉਦੋਂ ਜਿੰਦਾ ਆ, ਪਰ ਜਿੱਦਾਂ ਹੀ ਟਰਾਂਸਪੋਰਟ ਉਸ ਨੂੰ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ ਡੇਟਨ ਓਹਾਇਓ ਦੇ ਵਿੱਚ ਉਹਨੂੰ ਹੈਲੀਕਾਪਟਰ 'ਤੇ ਵੀ ਲੈ ਕੇ ਜਾਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ। ਉਸ ਨੂੰ ਵੈਂਟੀਲੇਟਰ ਦੇ ਉੱਤੇ ਵੀ ਰੱਖਿਆ ਗਿਆ, ਪਰ 10 ਦਿਨਾਂ ਬਾਅਦ ਜਿਹੜੀ ਉਸ ਦੀ ਮੌਤ ਹੋ ਗਈ। ਦੇਖੋ ਉਮਰ ਉਸ ਦੀ ਮਹਿਜ 32 ਸਾਲ ਸੀ। 4 ਜਿਹੜੇ ਉਸਦੇ ਜਿਹੜੇ ਉਹ ਬੱਚੇ ਸੀਗੇ। ਨਡਾਲਾ ਪਿੰਡ ਜਿਹੜਾ ਉਸ ਦਾ ਕਪੂਰਥਲੇ ਤੋਂ ਜਿਹੜਾ ਉਹ ਦੱਸਿਆ ਜਾਂਦਾ ਸੀਗਾ ਤੇ ਪਿਛਲੇ 8 ਸਾਲਾਂ ਤੋਂ US ਦੇ ਵਿੱਚ ਜਿਹੜਾ ਉਹ ਰਹਿ ਰਿਹਾ ਸੀ ਤੇ ਐਜ਼ ਏ ਟਰੱਕ ਡਰਾਈਵਰ ਵੀ ਉਹ ਕੰਮ ਜਿਹੜਾ ਉੱਥੇ ਕਰਦਾ ਸੀਗਾ। ਸੋ ਜਿਹੜਾ ਬ੍ਰੋਡਬਰੀ ਇੱਕ ਮਲਿਕ ਰੋਬਰਟਸ ਨਾਂ ਦਾ ਜਿਹੜਾ ਬੰਦਾ ਆ ਜਿਸ ਨੂੰ ਇਸ ਦੇ ਕਤਲ ਦੇ ਕੇਸ ਵਿੱਚ ਚਾਰਜ ਕੀਤਾ ਗਿਆ ਸੀਗਾ, ਉਸ ਨੇ ਕਹਿੰਦੇ ਆ ਇੱਕ ਪਲੀ ਡੀਲ ਅਸੈਪਟ ਜਿਹੜੀ ਆ ਉਹ ਕਰ ਲਈ ਸੀ, ਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ 17 ਸਾਲ ਦੀ ਹਿਰਾਸਤ ਦੇ ਵਿੱਚ ਕੈਦ ਦੇ ਜਿਹੜੀ ਆ ਉਹ ਸੁਣਾਈ ਗਈ ਹੈਗੀ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਗਵਰਨਮੈਂਟ ਦੇ ਵਿੱਚ US ਦੇ 'ਚ ਸ਼ਟਡਾਊਨ ਰਹੀ ਹੈਗੀ ਆ ਤੇ ਬਹੁਤ ਏਰੀਏ ਦੇ ਵਿੱਚ ਸਿੱਖਾਂ ਨੇ ਜਿਹੜੀ ਆ ਗਵਰਨਮੈਂਟ ਇੰਪਲਾਈਜ਼ ਆ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਹੈਲਪ ਕੀਤੀ ਹੈਗੀ ਆ। ਹੁਣ ਇਹ ਇੰਡੀਆਨਾ ਤੋਂ ਇੱਕ ਖਬਰ ਆ ਰਹੀ ਆ। ਇੰਡੀਆਨਾ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਹੜੇ ਗੁਰਿੰਦਰ ਸਿੰਘ ਖਾਲਸਾ ਆ ਉਹਨਾਂ ਨੇ ਕਹਿੰਦੇ ਵੀ $6000 ਦੇ ਵਰਥ ਗਿਫਟ ਕਾਰਡਸ ਅਤੇ ਜਿਹੜਾ ਫੂਡ ਸੀ ਪੀਜ਼ਾ ਵਗੈਰਾ ਉਹ 250 ਦੇ ਕਰੀਬ ਜਿਹੜੇ TSA ਦੇ ਇੰਪਲਾਈਜ਼ ਆ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕਿ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਉਂਦੀ ਹੈਗੀ ਆ ਕ੍ਰੀਏਟ ਕੀਤੀ ਗਈ ਸੀ ਸਤੰਬਰ 11 ਦੇ ਅਟੈਕ ਤੋਂ ਬਾਅਦ। ਉਹਨਾਂ ਨੂੰ ਜਿਹੜੇ ਇਹ ਗਿਫਟ ਕਾਰਡਸ ਅਤੇ ਫੂਡ ਜਿਹੜਾ ਉੱਥੇ ਡਿਸਟਰੀਬਿਊਟ ਕੀਤਾ, ਜਿਹਦਾ ਕਿ ਜਿਹੜੇ TSA ਦੇ ਇੰਪਲਾਈਜ਼ ਹੈਗੇ ਆ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਤੇ ਉਹਨਾਂ ਨੇ ਇਹ ਕਿਹਾ ਆ ਵੀ ਦੇਖੋ ਜਿਸ ਤਰ੍ਹਾਂ ਇਹ ਸਿੰਘ ਫੈਮਿਲੀ ਨੇ ਸਿੱਖਾਂ ਨੇ ਜਿਹੜਾ TSA ਦੇ ਇੰਪਲਾਈਆਂ ਦੀ ਕੁਛ ਇੱਕ ਤਰ੍ਹਾਂ ਨਾਲ ਥੋੜ੍ਹੀ ਜਿਹੀ ਹੈਲਪ ਕਰਨ ਦੀ ਟਰਾਈ ਕੀਤੀ ਆ। ਇਹ ਤੋਂ ਇਹ ਪਤਾ ਲੱਗਦਾ ਆ ਵੀ ਜਿਹੜੀ ਕਮਿਊਨਿਟੀ ਆ ਇਹ ਪੂਰੀ ਤਰ੍ਹਾਂ ਮੋਟੀਵੇਟਡ ਹੈਗੀ ਆ ਵੀ ਜਿਹੜੀ ਸਾਡੀ ਸੇਫਟੀ ਆ ਪੂਰੀ ਹੋਣੀ ਚਾਹੀਦੀ ਹੈਗੀ ਆ। ਸਾਰਿਆਂ ਨੂੰ ਪਤਾ ਆ ਵੀ TSA ਵਾਲੇ ਜਦੋਂ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਦੋਂ ਜਿਹੜੀ ਆ ਉਹਨਾਂ ਦੀ ਤਨਖਾਹ ਮਿਲਣੀ ਹੈਗੀ ਆ ਕਿਉਂਕਿ ਗਵਰਨਮੈਂਟ ਜਿਹੜੀ ਸ਼ਟਡਾਊਨ ਆ। ਸੋ ਇਸ ਕਰਕੇ ਫਿਸ਼ਰਸ ਕਮਿਊਨਿਟੀ ਵੱਲੋਂ ਜਿੱਥੇ ਕਿ 500 ਦੇ ਕਰੀਬ ਸਿੱਖ ਰਹਿੰਦੇ ਹੈਗੇ ਆ ਉਹਨਾਂ ਨੇ ਜਿਹੜੀ ਆ ਇਹ ਸਪੋਰਟ ਕੀਤੀ ਹੈਗੀ TSA ਇੰਪਲਾਈਜ਼ ਦੀ ਇੰਡੀਆਨਾ ਦੇ ਵਿੱਚ ਜੀ। ਬਿਲਕੁਲ। ਸੋ ਰੀਸੈਂਟਲੀ ਜਿਹੜੇ ਗੁਰਿੰਦਰ ਸਿੰਘ ਉਹਨਾਂ ਨੂੰ ਰੋਜ਼ਾ ਪਾਰਕ 'ਚ ਜਿਹੜਾ ਉੱਥੇ ਦਾ ਇੱਕ ਖਿਤਾਬ ਆ ਉਸ ਦੇ ਨਾਲ ਵੀ ਜਿਹੜਾ ਨਵਾਜਿਆ ਗਿਆ ਸੀ ਅਤੇ ਇਹਨਾਂ ਦੀ ਵੀ ਸਟੋਰੀ TSA ਦੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਜੁੜੀ ਹੋਈ ਆ। ਉਹਨਾਂ ਨੂੰ ਉਦੋਂ ਪੱਗ ਬੰਨ੍ਹ ਕੇ ਕਹਿੰਦੇ ਆ ਜਾਣ ਨਹੀਂ ਸੀ ਦਿੱਤਾ ਗਿਆ, ਕੁਛ ਇਸ ਤਰੀਕੇ ਦਾ ਸੀ, ਪਰ ਹੁਣ ਉਹੀ ਦੇਖੋ ਉਹਨਾਂ ਦੀ ਮਦਦ ਦੇ ਲਈ ਜਿਹੜੇ ਅੱਗੇ ਵੀ ਆਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਿਹੜਾ ਇਸ ਟਾਈਮ ਜਿੱਦਾਂ ਗਵਰਨਮੈਂਟ ਸ਼ਟਡਾਊਨ ਦੀ ਤੁਸੀਂ ਗੱਲ ਕੀਤੀ ਆ, ਹੁਣ 3 ਹਫ਼ਤੇ ਦਾ ਮੌਲਤ ਨਾ ਜਿਹੜੀ ਇਹਨਾਂ ਪਾਸੇ ਹੈਗੀ ਹੈ, ਇਹਨਾਂ ਦੇ ਕੋਲ ਜਿਹੜੀ ਸਰਕਾਰ ਉਹ ਚੱਲਦੀ ਰਹੂਗੀ। ਸੋ ਇਹ ਨਹੀਂ ਪਤਾ ਵੀ ਆਉਣ ਵਾਲੇ 3 ਹਫ਼ਤਿਆਂ ਬਾਅਦ ਜਿਹੜਾ ਬਣੂਗਾ ਕੀ। ਸੋ ਇਹ ਦੇਖਦੇ ਹੋਏ ਜਿਹੜੇ ਕਹਿੰਦੇ ਰਿਪਬਲਿਕਨਸ ਆ ਉਹ ਇਸ ਟਾਈਮ ਇਹ ਵੀ ਇੱਕ ਹਿਸਾਬ ਨਾਲ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਦੁਬਾਰਾ ਗਵਰਨਮੈਂਟ ਜਿਹੜੀ ਉਹ ਸ਼ਟਡਾਊਨ ਨਾ ਹੋਵੇ। ਸੈਨੇਟ ਰਿਪਬਲਿਕਨਸ ਕਹਿੰਦੇ ਆ ਵੀ ਹੁਣ ਉਹਨਾਂ ਦੇ ਕੋਲ ਇੰਨੀ ਪਾਚਨ ਸ਼ਕਤੀ ਨਹੀਂ ਆ ਵੀ ਬਾਰ-ਬਾਰ ਇੰਨੀਆਂ ਗਵਰਨਮੈਂਟ ਸ਼ਟਡਾਊਨਸ ਆ ਉਸ ਨੂੰ ਉਹ ਪਹੁੰਚਾ ਸਕਣ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸੀਟ ਆ ਫਿਰ ਉਹ ਖਤਰੇ ਦੇ ਵਿੱਚ ਪੈ ਜਾਂਦੀ ਆ। ਅਤੇ ਉਹ ਕਹਿੰਦੇ ਟਰਾਈ ਕਰ ਰਹੇ ਆ ਵੀ ਰਾਸ਼ਟਰਪਤੀ ਟਰੰਪ ਦੁਬਾਰਾ ਜਿਹੜਾ ਆ ਗਵਰਨਮੈਂਟ ਸ਼ਟਡਾਊਨ ਵਾਲੇ ਪਾਸੇ ਨੂੰ ਜਿਹੜਾ ਉਹ ਨਾ ਵਧਣ। ਸੋ ਸੈਨੇਟਰ ਰੋਏ ਬਲੰਟ ਜਿਹੜੇ ਕਿ ਸੈਨੇਟ ਮੈਜੋਰਟੀ ਲੀਡਰ
ਮਿਚ ਮਕੌਨਲ ਦੇ ਨਾਲ ਕਹਿੰਦੇ ਨਜ਼ਰ ਆਏ ਸੀ, ਤੇ ਉਹ ਮੇਨ ਨੈਗੋਸ਼ੀਏਟਰ ਹੈਗੇ ਨੇ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਦੂਜੇ ਪਾਸੇ ਦੂਜੇ ਖੇਮੇ ਦੇ ਨਾਲ। ਸੋ ਉਹ ਉਹਨਾਂ ਨੇ ਕਿਹਾ ਆ ਵੀ ਸ਼ਟਡਾਊਨ ਤਾਂ ਕਿਸੇ ਨੂੰ ਵੀ ਜਿਹੜਾ ਉਹ ਪਸੰਦ ਨਹੀਂ ਸੀਗੀ, ਤੇ ਅਸੀਂ ਚਾਹੁੰਦੇ ਨਹੀਂ ਆ ਵੀ ਇਹ ਦੁਬਾਰਾ ਕਿਤੇ ਜਿਹੜੀ ਆ ਉਹ ਸ਼ਟਡਾਊਨ ਆ ਉਹ ਹੋਵੇ। ਤੇ ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਆ। ਤੇ ਉੱਧਰ ਸੰਭਾਵੀ ਰੂਪ ਦੇ ਵਿੱਚ ਇਹ ਵੀ ਖਬਰਾਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀਗੀਆਂ ਵੀ ਜੇ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੀ ਬਾਰਡਰ ਵਾਲ ਦੇ ਲਈ, ਕੰਧ ਦੇ ਲਈ ਜਿਹੜੇ $5.7 ਬਿਲੀਅਨ ਨਹੀਂ ਜਿਹੜੇ ਆ ਫੰਡਿੰਗ ਜਿਹੜੀ ਉਹ ਦਿੱਤੀ ਜਾਂਦੀ, ਤਾਂ ਉਹ ਦੁਬਾਰਾ ਗਵਰਨਮੈਂਟ ਸ਼ਟਡਾਊਨ ਵੀ ਜਿਹੜੀ ਆ ਉਸ ਪਾਸੇ ਵੱਲ ਨੂੰ ਜਿਹੜਾ ਵਿਚਾਰ ਜਿਹੜਾ ਉਹ ਕਰ ਸਕਦੇ ਆ। ਜੇ ਨਹੀਂ ਤਾਂ ਉਹ ਐਮਰਜੈਂਸੀ ਘੋਸ਼ਿਤ ਕਰਕੇ ਜਿਹੜੇ ਉਹ ਫੰਡਿੰਗ ਆ ਉਸ ਪਾਸੋਂ ਐਮਰਜੈਂਸੀ ਫੰਡਸ 'ਚੋਂ ਜਿਹੜੇ ਉਹ ਵੀ ਲੈ ਸਕਦੇ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਇਹਦੇ ਨਾਲ ਇਹ ਆ ਵੀ ਸ਼ਾਖ ਜਿਹੜੀ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਦੇ ਪ੍ਰਤੀ ਜਿਹੜੀ ਸਪੋਰਟ ਆ ਲੋਕਾਂ ਦੀ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਜ਼ਰੂਰ ਘਟੀ ਆ। ਤੇ ਇੱਕ ਹੋਰ ਇਸ ਦੇ ਨਾਲ ਹੀ ਸੰਬੰਧਿਤ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਸੀ, ਜਿਹੜੀ ਬੈਕ ਪੇ ਨੂੰ ਲੈ ਕੇ ਸੀਗੀ ਵੀ ਪੁਰਾਣੇ ਜਿੰਨੇ ਇਹਨਾਂ ਦੇ ਹੁਣ ਪੇ ਚੈੱਕ ਮਿਸ ਹੋਏ ਆ, 35 ਦਿਨਾਂ ਦੀ ਇੱਕ ਹਿਸਾਬ ਦੇ ਨਾਲ ਤਨਖਾਹ ਆ, ਉਹ ਕਿਤੇ ਨਾ ਕਿਤੇ ਦਿੱਤੀ ਜਾਵੇ। ਤੇ ਇੱਕ ਜਿਹੜੀ ਹੈਗੀ ਸੀ ਬੀਬੀ ਜਿਸ ਨੇ ਇਹ ਲਿਆਂਦਾ ਸੀ ਬਿੱਲ ਡੈਮੋਕ੍ਰੇਟ ਪਾਰਟੀ ਵੱਲੋਂ, ਉਸ ਦੇ ਕਹਿਣ ਮੁਤਾਬਕ ਇਹ ਆ ਵੀ ਕਹਿੰਦੇ ਵੀ ਅਜੇ ਤੱਕ ਕਿਸੇ ਵੀ ਰਿਪਬਲਿਕਨ ਸੈਨੇਟਰਸ ਨੇ ਉਹਨਾਂ ਦੇ ਜਿਹੜੇ ਇਸ ਬਿੱਲ ਨੂੰ ਸਮਰਥਨ ਜਿਹੜਾ ਉਹ ਨਹੀਂ ਦਿੱਤਾ। ਇੱਕ ਤਾਂ ਫੈਡਰਲ ਇੰਪਲਾਈਜ਼ ਹੁੰਦੇ ਹਰਜੋਤ ਸਿੰਘ ਜੀ, ਇੱਕ ਫੈਡਰਲ ਕੰਟਰੈਕਟਰਸ ਹੁੰਦੇ ਆ ਜਿਹੜੇ ਬਹੁਤ ਥਾਵਾਂ ਦੇ ਉੱਤੇ ਜਿਹੜੇ ਕੰਮ ਕਰਦੇ। ਕਹਿੰਦੇ 5 ਲੱਖ ਤੋਂ ਵੱਧ ਫੈਡਰਲ ਕੰਟਰੈਕਟਰਸ ਰਾਈਟ ਨਾਓ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ, ਜਿਨ੍ਹਾਂ ਵਿੱਚ ਕੈਫੇਟੇਰੀਆ ਵਰਕਰ, ਸਿਕਿਉਰਿਟੀ ਗਾਰਡ, IT ਕੰਸਲਟੈਂਟ ਜਿਹੜੇ ਆ ਉਹ ਵੀ ਇਸ ਸ਼ਟਡਾਊਨ ਦਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਸ਼ਿਕਾਰ ਹੋਏ ਸੀ। ਤੇ ਉਹਨਾਂ ਦੇ ਲਈ ਕਿਸੇ ਨੇ ਵੀ ਬੈਕ ਪੇ ਦੀ ਜਿਹੜੀ ਗੱਲ ਨਹੀਂ ਸੀ ਕੀਤੀ। ਸੋ ਇਹਨਾਂ ਨੇ ਇੱਕ ਜਿਹੜਾ ਬਿੱਲ ਆ ਉਹ ਲਿਆਂਦਾ ਸੀਗਾ, ਤੇ ਕਹਿੰਦੇ ਅਜੇ ਤੱਕ ਕਿਸੇ ਰਿਪਬਲਿਕਨ ਸੈਨੇਟਰ ਨੇ ਉਸ ਨੂੰ ਬੈਕ ਜਿਹੜਾ ਆ ਉਹ ਨਹੀਂ ਕੀਤਾ ਵੀ ਫੈਡਰਲ ਕੰਟਰੈਕਟਰਸ ਨੂੰ ਵੀ ਜਿਹੜੀ ਬੈਕ ਪੇ ਜਿਹੜੀ ਦਿੱਤੀ ਜਾਵੇ, ਜਦ ਕਿ ਫੈਡਰਲ ਇੰਪਲਾਈਜ਼ ਦੇ ਲਈ ਬੈਕ ਪੇ ਡਿਊਰਿੰਗ ਸ਼ਟਡਾਊਨ ਉਸ ਦੇ ਉੱਤੇ ਆਲਰੇਡੀ ਜਿਹੜੇ ਆ ਰਾਸ਼ਟਰਪਤੀ ਟਰੰਪ ਨੇ ਸਾਈਨ ਪਹਿਲਾਂ ਹੀ ਜਿਹੜੇ ਉਹ ਕਰ ਦਿੱਤੇ ਸੀਗੇ ਜੀ। ਤੇ ਬਿਲਕੁਲ ਸਾਡਾ ਸਮਾਂ ਹੁਣ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਇੱਕ ਜਿਹੜੀਆਂ ਹੋਰ ਕੁਛ ਕੁ ਜਿਹੜੀਆਂ ਇੰਪੋਰਟੈਂਟ ਖਬਰਾਂ ਉਹ ਤੁਹਾਡੀਆਂ ਨਾਲ ਸਾਂਝੀਆਂ ਕਰਾਂਗੇ। ਸੋ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਮਨਜਿੰਦਰ ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਇਆ, ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਹਾਂ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585 916 641 2585 2087 ਅਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161 530 674 7161 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਸੈਕਰਾਮੈਂਟੋ ਨਟੋਮਸ ਏਰੀਆ ਦੇ ਵਿੱਚ
ਖੁੱਲ ਚੁੱਕਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਅਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 3024197889, 302 419 7899, ਪਰਮਜੀਤ ਕੰਗ 9164704410, 916 470 4410। ਇਹ ਸਟੋਰ ਕੈਲੀਫੋਰਨੀਆ ਫੈਮਿਲੀ ਫਿਟਨੈਸ ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ ਟੋਰਾਂਟੋ ਤੋਂ। ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਕੁਝ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਆਪਣੇ ਜਿਹੜੇ ਸਾਊਥ ਅਮਰੀਕਾ ਦੇ ਵਿੱਚ ਜਿਹੜਾ ਵੈਨੇਜ਼ੁਏਲਾ ਦੇ ਵਿੱਚ ਰੌਲਾ ਰੱਪਾ ਜਿਹੜਾ ਪਿਆ ਆ, ਉਸ ਦੇ ਕਰਕੇ ਉੱਥੇ ਦੀ ਸਥਿਤੀ ਹੋਰ ਵੀ ਜ਼ਿਆਦਾ ਨਾਜ਼ੁਕ ਜਿਹੜੀ ਉਹ ਬਣਦੀ ਜਾ ਰਹੀ ਹੈ। ਕਈ ਆਰਮੀ ਵਾਲਿਆਂ ਨੇ ਉੱਥੇ ਡਿਫੈਕਟ ਜਿਹੜਾ ਆ ਉਹ ਕਰ ਦਿੱਤਾ ਸੀ। ਬਹੁਤੀ ਆਰਮੀ ਜਿਹੜੀ ਮਡੂਰੋ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਨੇ ਸਮਰਥਨ ਜਿਹੜਾ ਕਰ ਦਿੱਤਾ ਸੀਗਾ, ਜਿਹੜਾ ਉੱਥੇ ਦਾ ਪਹਿਲਾਂ ਰਾਸ਼ਟਰਪਤੀ ਸੀ ਤੇ ਜਿਹੜਾ ਅਸੈਂਬਲੀ ਦਾ ਓਪੋਜੀਸ਼ਨ ਪਾਰਟੀ ਦਾ ਅਸੈਂਬਲੀ ਦਾ ਜਿਹੜਾ ਲੀਡਰ ਆ ਗਾਇਡੋ, ਉਸ ਨੇ ਜਿਹੜਾ ਆਪਣੇ ਆਪ ਨੂੰ ਇੰਟਰਿਮ ਰਾਸ਼ਟਰਪਤੀ ਦੇ ਵਜੋਂ ਘੋਸ਼ਿਤ ਕਰ ਦਿੱਤਾ ਸੀ। ਕੋਈ ਮੁਲਕ ਜਿਹੜੇ ਆ ਇਸ ਨੂੰ ਸਪੋਰਟ ਕਰ ਰਹੇ ਆ, ਕੋਈ ਮਡੂਰੋ ਨੂੰ ਸਪੋਰਟ ਜਿਹੜੇ ਉਹ ਕਰ ਰਹੇ ਸੀ। ਤੇ ਹੁਣ ਇਹ ਖਬਰਾਂ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਆ ਵੀ ਆਰਮੀ ਦੇ ਜਿਹੜੇ ਡਿਫੈਕਟਰਸ ਨੇ ਵੈਨੇਜ਼ੁਏਲਾ ਦੇ ਵਿੱਚ, ਉਹ US ਦੇ ਵੱਲ ਨੂੰ ਤਾਕ ਲਾਈ ਬੈਠੇ ਆ ਵੀ ਉਹ ਉਹਨਾਂ ਨੂੰ ਹਥਿਆਰ ਮੁਹੱਈਆ ਜਿਹੜੇ ਆ ਉਹ ਕਰਨ। ਸੋ ਇਹ ਹੁਣ ਦੇਖਦੇ ਹਾਂ ਵੀ ਇਹ ਕਿਸ ਪਾਸੇ ਵੱਲ ਨੂੰ ਜਿਹੜੀ ਗੱਲ ਵੱਧ ਸਕਦੀ ਹੈ। ਬਹੁਤ ਥਾਵਾਂ ਦੇ ਉੱਤੇ ਜਿਹੜਾ ਆਪਾਂ ਦੇਖਿਆ ਵੀ ਅਮਰੀਕਾ ਜਦੋਂ ਵੀ ਖਾਸ ਕਰਕੇ ਹੋਰ ਮੁਲਕਾਂ ਦੇ ਵਿੱਚ ਇੰਟਰਫੀਅਰ ਕਰਦਾ ਹੈ ਤੇ ਉਸ ਮੁਲਕ ਦੇ ਹਾਲਾਤ ਜਿਹੜੇ ਬਹੁਤੇ ਚੰਗੇ ਜਿਹੜੇ ਇਨ ਦੀ ਐਂਡ ਰਹਿੰਦੇ ਨਹੀਂ ਆ। ਸੋ ਦੇਖਦੇ ਹਾਂ ਇੱਥੇ ਕੀ ਜਿਹੜਾ ਉਹ ਬਣੂਗਾ। ਤੇ ਨਾਲ ਹੀ ਇਹ ਵੀ ਖਬਰ ਜਿਹੜੀ ਆ ਰਹੀ ਆ ਵੀ ਜਿਹੜਾ ਆਪਣੇ ਆਪ ਨੂੰ ਜਿਸਨੇ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕੀਤਾ ਆ, ਉਸ ਦੇ ਉੱਤੇ ਫੋਰਨ ਟਰੈਵਲ ਦੇ ਉੱਤੇ ਜਿਹੜੀ ਆ ਮਡੂਰੋ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਵੱਲੋਂ ਰੋਕ ਲਾ ਦਿੱਤੀ ਆ ਤੇ ਉਸ ਦੇ ਜਿਹੜੇ ਐਸੈਟਸ ਆ ਉਸ ਨੂੰ ਸਰਕਾਰੀ ਤੌਰ ਦੇ ਉੱਤੇ ਉਹਨਾਂ ਨੇ ਫਰੀਜ਼ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਲੈਟਸ ਸੀ ਜਿਹੜਾ ਉੱਥੇ ਕੀ ਬਣਦਾ ਹੈ। ਪਰ ਜਿਹੜੇ ਬਹੁਤੇ ਚੰਗੇ ਅਸਾਰ ਜਿਹੜੇ ਹਰਜੋਤ ਸਿੰਘ ਜੀ ਲੱਗ ਨਹੀਂ ਰਹੇ ਵੀ ਜਿਹੜੇ ਓਪੋਜੀਸ਼ਨ ਦੇ ਵਿੱਚ ਜਿਹੜਾ ਬੰਦਾ ਖੜਾ ਕੀਤਾ ਹੈ, ਜਿਸ ਨੂੰ ਅਜੇ US ਦੇ ਹੋਰ ਕਈ ਮੁਲਕਾਂ ਦੀ ਜਿਹੜੀ ਸਪੋਰਟ ਵੀ ਜਿਹੜੀ ਆ ਉਹ ਪ੍ਰਾਪਤ ਹੈਗੀ ਆ। ਦਰਜਨਾਂ ਸਾਲਾਂ ਤੋਂ ਯੂਨਾਈਟਿਡ ਸਟੇਟਸ ਤੇ ਵੈਨੇਜ਼ੁਏਲਾ ਦੇ ਵਿੱਚ ਜਿਹੜੀ ਆ ਟੈਨਸ਼ਨ ਚੱਲ ਰਹੀ ਹੈਗੀ ਆ। ਹੁਣ ਜਦੋਂ ਯੂਨਾਈਟਿਡ ਸਟੇਟਸ ਨੇ ਉੱਥੇ ਦੇ ਲੀਡਰ ਜਿਹੜੇ ਓਆਨ ਗੁਆਇਡੋ ਆ, ਉਹਨਾਂ ਨੂੰ ਪ੍ਰੈਜ਼ੀਡੈਂਟ ਡਿਕਲੇਅਰ ਕਰਨ ਦੇ ਉੱਪਰ ਉਹਨਾਂ ਦੀ ਰਿਕੋਗਨੀਸ਼ਨ ਕਰ ਦਿੱਤੀ ਆ ਤੇ ਵੈਨੇਜ਼ੁਏਲਾ
ਵੈਨਜ਼ੂਏਲਾ ਜਿਹੜਾ ਆ ਕਾਫੀ ਅਪਸੈਟ ਨਜ਼ਰ ਆ ਰਿਹਾ ਆ। ਕੱਲ ਜਿਹੜੇ ਜੌਨ ਬੋਲਟਨ ਹੈਗੇ ਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੇ ਹੱਥ ਦੇ ਵਿੱਚ ਇੱਕ ਨੋਟਬੁੱਕ ਫੜੀ ਹੋਈ ਸੀ ਜਿਹਦੇ 'ਤੇ ਕਿਸੇ ਨੇ ਉਹ ਫੋਟੋ ਖਿੱਚ ਲਈ, ਜਿਹੜਾ ਇੱਕ ਜਿਹੜੀ ਲਾਈਨ ਲਿਖੀ ਹੋਈ ਸੀ ਜਿਹਦੇ 'ਤੇ ਉਹਨਾਂ ਨੇ ਲਿਖਿਆ ਸੀ ਵੀ 5000 ਟਰੂਪਸ ਟੂ ਕੋਲੰਬੀਆ। ਇਸੇ ਤਰ੍ਹਾਂ ਵੈਲਕਮ ਦ ਟਾਕਸ ਬਿਟਵੀਨ ਤਾਲੀਬਾਨ ਐਂਡ US ਗਵਰਨਮੈਂਟ। ਸੋ ਇਹ ਤੋਂ ਕਹਿੰਦੇ ਵੀ ਸ਼ੱਕ ਪੈ ਰਿਹਾ, ਹੋ ਸਕਦਾ ਜਿਹੜੀ US ਗਵਰਨਮੈਂਟ ਆ 5000 ਦੇ ਕਰੀਬ ਟਰੂਪਸ ਆ ਉਹ ਕੋਲੰਬੀਆ ਨੂੰ ਭੇਜ ਦੇਣ। ਕੋਲੰਬੀਆ ਬਿਲਕੁਲ ਲਾਗੇ ਹੈਗਾ ਆ ਵੈਨਜ਼ੂਏਲਾ ਦੇ, ਤਾਂ ਕਿ ਜਿਹੜਾ ਆ ਜੁਆਨ ਗੁਏਡੋ ਆ ਉਹਦੀ ਹੈਲਪ ਕੀਤੀ ਜਾ ਸਕੇ। ਪਰ ਹਜੇ ਤੱਕ ਇਹਦੀ ਜਿਹੜੀ ਕੋਈ ਕਨਫਰਮੇਸ਼ਨ ਨਹੀਂ ਹੋਈ। ਪਰ ਜਿਹੜਾ ਜੌਨ ਬੋਲਟਨ ਨੇ ਜੋ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਉਹਨਾਂ ਨੇ ਹੱਥ ਦੇ ਵਿੱਚ ਨੋਟਪੈਡ ਫੜਿਆ ਸੀ, ਉਹਦੀਆਂ ਫੋਟੋਆਂ ਜਿਹੜੀਆਂ ਆ ਉਹ ਘੁੰਮ ਰਹੀਆਂ ਹੈਗੀਆਂ। ਬਿਲਕੁਲ। ਸੋ ਇਹ ਹੋ ਸਕਦਾ ਵੀ ਜਿਹੜੇ ਉੱਥੋਂ ਸੀਰੀਆ ਤੋਂ ਅਫਗਾਨਿਸਤਾਨ ਤੋਂ ਬੁਲਾਉਣੇ ਆ ਤੇ ਉਹ ਘਰੇ ਬੁਲਾ ਲੈਣੇ ਆ, ਤੇ ਉਹਨੇ ਕੀ ਜਿਹੜੇ ਬਾਹਰ ਨੂੰ ਜਿਹੜੇ ਹੋਰ ਪਾਸੇ ਨੂੰ ਜਿਹੜਾ ਉਹ ਘੱਲ ਲੈਣੇ ਆ। ਇਹ ਕੋਸ਼ਿਸ਼ ਜਿਹੜਾ ਅਮਰੀਕਾ ਵਾਲੇ ਜਿਹੜੇ ਆ ਉਹ ਕਰਨ ਦੀ ਫਿਰਾਕ ਦੇ ਵਿੱਚ ਹੈਗੇ ਨੇ। ਸੋ ਇਹ ਕੁਛ ਚੱਲ ਰਿਹਾ। ਤੇ ਫੇਸਬੁੱਕ ਦੇ ਉੱਤੇ ਹਰਜੋਤ ਸਿੰਘ ਜੀ ਦੇਖ ਰਹੇ ਸੀਗੇ ਵੀ ਸੋਨੀ ਸਿੰਘ ਹੁਣੀ ਦੱਸ ਰਿਹਾ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਆ ਉਹ ਰੁਕਿਆ ਪਿਆ ਆ। ਜਿਹੜਾ ਆਪਾਂ ਪਹਿਲਾਂ ਦੱਸ ਕੇ ਹਟੇ ਹਾਂ ਵੀ ਪੋਲਰ ਵੋਰਟੈਕਸ ਦੇ ਕਰਕੇ ਮਿਸ਼ੀਗਨ I-94 ਈਸਟ ਵੈਸਟ ਐਗਜ਼ਿਟ 82 ਉਹ ਕਲੋਜ਼ ਆ, 131 ਈਸਟ ਬਾਉਂਡ ਕਲੋਜ਼ ਆ, I-6 ਕਹਿੰਦੇ ਦੋਨੋਂ ਪਾਸਿਓਂ ਜਿਹੜਾ ਕਲੋਜ਼ਡ ਆ। ਅਤੇ ਮਿਸ਼ੀਗਨ ਦੇ ਵਿੱਚ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਉੱਥੇ ਉਹਨਾਂ ਨੇ ਜਿਹੜੀ ਉਹ ਕੀਤੀ ਹੋਈ ਆ। ਅਤੇ ਸਨੀ ਗਰੇਵਾਲ ਜਿਹੜੇ ਮਿਸ਼ੀਗਨ ਕਹਿੰਦੇ ਪੈਂਸਲਵੇਨੀਆ ਦੇ ਵਿੱਚ ਜਾ ਰਹੇ ਆ ਵੀ ਬਹੁਤ ਭਾਰੀ ਸਨੋ ਅਤੇ ਬਹੁਤ ਘੱਟ ਜਿਹੜੇ ਲੋ ਵਿਜ਼ੀਬਿਲਿਟੀ ਜਿਹੜੀ ਉੱਥੇ ਜਿਹੜੀ ਉਹ ਦਿਖ ਰਹੀ ਆ। ਸੋ ਇਹ ਕੁਛ ਜਿਹੜਾ ਇਸ ਟਾਈਮ ਉੱਤਰ ਚੱਲ ਰਿਹਾ ਆ। ਸੋ ਸਾਰੇ ਜਾਣੇ ਇੱਕ ਵਾਰੀ ਫੇਰ ਮੌਸਮ ਦਾ ਜਿਹੜਾ ਧਿਆਨ ਰੱਖ ਕੇ ਅਤੇ ਸਹਿਜ ਦੇ ਨਾਲ ਜਿਹੜਾ ਉਸ ਪਾਸੇ ਵੱਲ ਨੂੰ ਚੱਲਿਆ ਜਾਵੇ। ਅਤੇ ਹਰਜੋਤ ਸਿੰਘ ਜੀ ਟਰੱਕਿੰਗ ਦੇ ਨਾਲ ਹੀ ਇੱਕ ਹੋਰ ਜਿਹੜੀ ਇੱਕ ਅਗਲੀ ਖਬਰ ਥੋੜ੍ਹੀ ਆਪਾਂ ਜਿਹੜੀ ਸਾਂਝੀ ਕਰਦੇ ਹਾਂ। ਇੱਕ ਨਵਾਂ ਜਿਹੜਾ ਆ ਕੈਲੀਫੋਰਨੀਆ ਦੀ ਲੈਜਿਸਲੇਟਰ ਦੇ ਵਿੱਚ ਅਸੈਂਬਲੀ ਦੇ ਵਿੱਚ ਇੱਕ ਬਿੱਲ ਜਿਹੜਾ ਆ ਉਹ ਪੇਸ਼ ਕੀਤਾ ਗਿਆ ਆ, ਜਿਸ ਦੇ ਵਿੱਚ ਜਿਹੜੀ ਟਰੱਕਰਜ਼ ਦੀ ਜਿਹੜੀ ਮੈਕਸੀਮਮ ਸਪੀਡ ਹੈਗੀ ਆ ਉਸ ਨੂੰ ਵਧਾਉਣ ਦੀ ਜਿਹੜੀ ਆ ਉਹ ਗੱਲ ਰੱਖੀ ਗਈ ਹੈ। ਰਾਈਟ ਨਾਓ ਰੂਰਲ ਇਲਾਕਿਆਂ ਦੇ ਵਿੱਚ ਜਿਹੜੇ ਟਰੱਕਸ ਆ ਉਹਨਾਂ ਦੀ ਮੈਕਸੀਮਮ ਸਪੀਡ ਜਿਹੜੀ 55 ਮੀਲ ਫੀ ਘੰਟੇ ਦੇ ਹਿਸਾਬ ਦੇ ਨਾਲ ਜਿਹੜੀ ਉਹ ਚੱਲਦੀ ਆ। ਅਤੇ ਕਹਿੰਦੇ ਜੇ ਬਿੱਲ ਪਾਸ ਹੋ ਜਾਂਦਾ ਆ ਅਤੇ ਮੋਟਰ ਟਰੱਕ ਅਤੇ ਟਰੱਕ ਟਰੈਕਟਰ ਜਿਹਦੇ 3 ਜਾਂ ਉਸ ਤੋਂ ਵੱਧ ਜਿਹੜੇ ਐਕਸਲ ਨੇ ਉਹ ਰੂਰਲ ਇਲਾਕਿਆਂ ਦੇ ਵਿੱਚ 65 ਮੀਲ ਫੀ ਘੰਟੇ ਦੀ ਸਪੀਡ ਦੇ ਨਾਲ ਜਿਹੜੀ ਆ ਉਹ ਟਰੈਵਲ ਕਰ ਸਕਣਗੇ। ਸੋ ਇਸ ਦੇ ਨਾਲ ਕਹਿੰਦੇ ਆ ਵੀ ਕਾਫੀ ਜ਼ਿਆਦਾ ਜਿਹੜਾ ਫਰਕ ਆ ਉਹ ਪਊਗਾ, ਕਿਉਂਕਿ ਆਲਰੇਡੀ ਜਿਹੜੇ ਟਰੱਕਰਸ ਆ ਉਹ ਪਰੇਸ਼ਾਨ ਨੇ ਕੈਲੀਫੋਰਨੀਆ ਦੀਆਂ ਸਪੀਡ ਲਿਮਟਾਂ ਤੋਂ। ਬਾਕੀ ਹੋਰ ਸਟੇਟਸ ਦੇ ਵਿੱਚ ਉਹ ਕਹਿੰਦੇ ਸਪੀਡ ਲਿਮਟਸ ਜਿਹੜੀਆਂ ਉਹ ਜ਼ਿਆਦੀਆਂ ਨੇ, ਅਤੇ ਇੱਥੇ ਜਾਣ ਬੁੱਝ ਕੇ ਜਿਹੜੇ ਸਪੀਡ ਲਿਮਟਸ ਆ ਉਹ ਘੱਟ ਰੱਖੀਆਂ ਗਈਆਂ ਹੋਈਆਂ ਨੇ। ਸੋ ਜਿਹੜਾ ਇਹ ਬਿੱਲ ਹੈਗਾ ਆ AB 172 ਜਿਹੜਾ ਉਹ ਟਰੱਕਰਜ਼ ਦੀ ਸਪੀਡ ਲਿਮਟ ਰੂਰਲ ਇਲਾਕਿਆਂ ਦੇ ਵਿੱਚ ਰਾਈਟ ਨਾਓ ਉਸ ਨੂੰ ਵਧਾਉਣ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਸੋ ਦੇਖਦੇ ਹਾਂ ਵੀ ਇਸ ਨੂੰ ਕਿੰਨਾ ਕੁ ਜਿਹੜਾ ਸਪੋਰਟ ਆ ਉਹ ਮਿਲ ਸਕਦਾ ਆ, ਅਤੇ ਕੌਣ ਜਿਹੜਾ ਆ ਉਹ ਹੋਵੇਗਾ। ਅਸੈਂਬਲੀ ਮੈਂਬਰ ਵੋਇਪਲ ਉਹਨਾਂ ਨੇ ਇਸ ਬਿੱਲ ਨੂੰ ਇੰਟਰੋਡਿਊਸ ਕੀਤਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ PG&E ਇਲੈਕਟ੍ਰਿਕ ਕੰਪਨੀ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਜਿਹੜੀ ਆ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਉਹਨਾਂ ਨੇ ਜਿਹੜੀ ਚੈਪਟਰ 11 ਬੈਂਕਰਪਸੀ ਆ ਉਹ ਫਾਈਲ ਕੀਤੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਜਿਹੜੀਆਂ ਪਿਛਲੀਆਂ 2 ਬਹੁਤ ਵੱਡੀਆਂ ਅੱਗਾਂ ਲੱਗੀਆਂ ਸੀਆਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਇੱਕ 2017 ਦੇ ਵਿੱਚ ਅਤੇ ਇੱਕ 2018 ਦੇ ਵਿੱਚ, ਉਹਨਾਂ ਦੇ ਕਾਰਨ ਕਰਕੇ ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। PG&E ਨੇ ਆਪਣੀ ਜਿਹੜੀ ਬੈਂਕਰਪਸੀ ਆ ਉਹਦੇ ਪੇਪਰਾਂ ਦੇ ਵਿੱਚ ਕੋਰਟ ਦੇ ਕੋਲ ਇਹ ਲਿਖਿਆ ਆ ਵੀ ਸਾਡੇ ਜਿਹੜੇ ਐਸੈਟਸ ਹੈਗੇ ਆ ਉਹ $71.39 ਬਿਲੀਅਨ ਆ, ਅਤੇ ਸਾਡੀਆਂ ਜਿਹੜੀਆਂ ਲਾਇਬਿਲਿਟੀਜ਼ ਹੈਗੀਆਂ ਆ ਉਹ $51.69 ਬਿਲੀਅਨ ਹੈਗੀਆਂ ਆ। ਸੋ ਹੁਣ ਇਹ ਦੇਖੋ ਵੀ ਇਹ ਤੋਂ ਬਾਅਦ ਜਿਹੜੇ ਰਿਜ਼ਲਟਸ ਆ ਉਹ ਕੀ ਨਿਕਲਦੇ ਹੈਗੇ ਆ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜੇ ਵਿਲੀਅਮ ਬਾਰ ਨੇ ਜਿਨ੍ਹਾਂ ਨੂੰ ਅਟਾਰਨੀ ਜਨਰਲ ਦੇ ਵਜੋਂ ਜਿਹੜਾ ਨੋਮੀਨੇਟ ਕੀਤਾ ਗਿਆ ਰਾਸ਼ਟਰਪਤੀ ਟਰੰਪ ਦੇ ਵੱਲੋਂ, ਉਹ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਆਲਰੇਡੀ ਜਿਹੜੇ ਪੇਸ਼ ਹੋ ਚੁੱਕੇ, ਉਹਨਾਂ ਨੇ ਆਪਣੇ ਬਿਆਨ ਜਿਹੜੇ ਉੱਥੇ ਆਲਰੇਡੀ ਦਰਜ ਕਰਾਤੇ, ਸਵਾਲਾਂ ਦੇ ਜਵਾਬ ਜਿਹੜੇ ਉੱਥੇ ਉਹਨਾਂ ਨੇ ਦਿੱਤੇ ਨੇ। ਅਤੇ ਹੁਣ ਜਿਹੜੀ ਸਟੇਟ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਵਿਲੀਅਮ ਬਾਰ ਦੀ ਨੋਮੀਨੇਸ਼ਨ ਦੇ ਉੱਤੇ ਵੋਟ ਪਾਉਣ ਨੂੰ 1 ਹਫ਼ਤੇ ਦੇ ਲਈ ਡਿਲੇ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਡੈਮੋਕ੍ਰੇਟ ਜਿਹੜੇ ਪਾਰਟੀ ਦੇ ਜਿਹੜੇ ਉਸ ਦੇ ਵਿੱਚ
ਮੈਂਬਰਸ ਜਿਹੜੇ ਹੈਗੇ ਨੇ ਉਹ ਕਹਿੰਦੇ ਵੀ ਕਾਫੀ ਕੰਸਰਨਸ ਉਹਨਾਂ ਨੂੰ ਹੈਗੇ ਆ, ਜਿਸ ਦੇ ਚੱਲਦਿਆਂ ਜਿਹੜੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਜਿਹੜੇ ਚੇਅਰ ਆ ਅਤੇ ਬਾਕੀ ਦੇ ਮੈਂਬਰ ਆ ਉਹਨਾਂ ਨੇ ਇਸ ਨੂੰ ਮਨਜ਼ੂਰੀ ਦਿੱਤੀ ਆ ਵੀ ਇੱਕ ਹਫ਼ਤੇ ਦੇ ਲਈ ਜਿਹੜਾ ਡਿਲੇ ਆ ਉਹ ਕੀਤਾ ਜਾਵੇਗਾ। ਨਾਲ ਹੀ ਕਿਉਂਕਿ ਇੱਕ ਇਹ ਵੀ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਸੀ ਵੀ ਜਿਹੜੀ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਆ ਉਹ ਆਲਮੋਸਟ ਚਰਨ ਸੀਮਾ ਦੇ ਉੱਤੇ ਪਹੁੰਚ ਚੁੱਕੀ ਆ। ਉਹ ਆਪਣੇ ਫਾਈਨਲ ਟੱਚੇਜ਼ ਆਪਣੀ ਰਿਪੋਰਟ ਨੂੰ ਇੱਕ ਹਿਸਾਬ ਦੇ ਨਾਲ ਜਿਹੜੇ ਆ ਉਹ ਕਰ ਰਹੇ ਨੇ, ਅਤੇ ਡੈਮੋਕ੍ਰੇਟਸ ਚਾਹੁੰਦੇ ਨੇ ਵੀ ਇਸ ਤੋਂ ਪਹਿਲਾਂ ਅਟਾਰਨੀ ਜਨਰਲ ਇਹ ਆ ਕੇ ਉਸ ਦੇ ਉੱਤੇ ਰੋਕ ਲਾ ਦੇਣ ਵੀ ਉਹ ਰਿਪੋਰਟ ਜਨਤਕ ਨਾ ਹੋ ਸਕੇ। ਉਸ ਤੋਂ ਪਹਿਲਾਂ ਜਿਹੜਾ ਕਹਿੰਦੇ ਆ ਵੀ ਉਹ ਰਿਪੋਰਟ ਜਿਹੜੀ ਉਹ ਜਨਤਕ ਕਰਨਾ ਚਾਹੁੰਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਵੋਟ ਉਹ ਕਰਨਾ ਚਾਹੁੰਦੇ ਨੇ। ਸੋ ਇਹ ਜਿਹੜਾ ਡਿਲੇ ਆ ਕਿਉਂਕਿ ਕਾਫੀ ਵੱਡੀ ਜਿਹੜੀ ਹਰਜੋਤ ਸਿੰਘ ਜੀ ਨੋਮੀਨੇਸ਼ਨ ਹੈਗੀ, ਕਾਫੀ ਵੱਡਾ ਅਹੁਦਾ ਹੈ ਅਟਾਰਨੀ ਜਨਰਲ ਦਾ ਅਮਰੀਕਾ ਦੇ ਵਜੋਂ, ਅਤੇ ਉਹਨਾਂ ਨੂੰ ਜਿਹੜਾ ਪੂਰੀ ਜਿਹੜੀ ਉਸ ਦੇ ਵਿੱਚ ਸੈਨੇਟ ਦੀ ਜਿਹੜੀ ਆ ਉਸ ਦੀ ਸਪੋਰਟ ਦੀ ਵੀ ਜਿਹੜੀ ਕਿਤੇ ਨਾ ਕਿਤੇ ਜ਼ਰੂਰਤ ਰਹੇਗੀ। ਸੋ ਹਾਲ ਦੀ ਘੜੀ ਜਿਹੜੇ ਆ ਉਹਨਾਂ 1 ਵੀਕ ਦੇ ਲਈ ਜਿਹੜੀ ਆ ਕਮੇਟੀ ਦੇ ਵਿੱਚ ਜਿਹੜੀ ਡਿਲੇ ਹੋਈ ਆ, ਅਤੇ ਕਮੇਟੀ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਦੇ ਵਿੱਚ ਹੀ ਉਹ ਸੈਨੇਟ ਦੇ ਉੱਤੇ ਇਹਨਾਂ ਦੀ ਨੋਮੀਨੇਸ਼ਨ ਦੇ ਉੱਤੇ ਮੋਹਰ ਜਿਹੜੀ ਆ ਉਹ ਲੱਗ ਸਕੇਗੀ। ਜੀ, ਅਗਲੀ ਖਬਰ ਜਿਹੜੀ ਉਹ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਐਮਾਜ਼ੋਨ ਨੇ ਕਹਿੰਦੇ ਚੁੱਪ ਚਪੀਤੇ ਇੱਕ ਹੋਰ ਬਹੁਤ ਵੱਡਾ ਵੇਅਰ ਹਾਊਸ ਜਿਹੜਾ ਆ ਉਹ ਲੀਜ਼ ਕੀਤਾ ਹੈਗਾ। ਐਮਾਜ਼ੋਨ ਦਾ ਇੱਕ ਬਹੁਤ ਵੱਡਾ ਫੁਲਫਿਲਮੈਂਟ ਸੈਂਟਰ ਜਿਹੜਾ ਆ ਉਹ ਫ੍ਰਿਜ਼ਨੋ 'ਚ ਪਿਛਲੇ ਸਾਲਾਂ ਦੇ ਵਿੱਚ ਖੁੱਲ੍ਹਿਆ ਸੀ। ਹੁਣ ਇਹ ਜਿਹੜੀ ਨਵੀਂ ਬਿਲਡਿੰਗ ਉਹਨਾਂ ਨੇ ਲੀਜ਼ ਕੀਤੀ ਆ ਉਹਦਾ ਟੋਟਲ ਏਰੀਆ 8,55,000 ਸਕੁਅਰ ਫੁੱਟ ਬਣਦਾ ਹੈਗਾ ਆ, ਅਤੇ ਇਹ ਇੱਕ ਤਰ੍ਹਾਂ ਨਾਲ ਉਹ ਕਹਿੰਦੇ ਪਈ ਇਹ ਵੀ ਡਿਲੀਵਰੀ ਸਟੇਸ਼ਨ ਹੋਊਗਾ, ਜਿਹਦੇ ਨਾਲ 400 ਤੋਂ ਵੱਧ ਜੋਬਾਂ ਜਿਹੜੀਆਂ ਆ ਉਹ ਕ੍ਰੀਏਟ ਹੋਣਗੀਆਂ। ਇਸ ਤੋਂ ਪਹਿਲਾਂ ਵੀ ਕਹਿੰਦੇ ਪਈ ਜਿਹੜਾ ਐਮਾਜ਼ੋਨ ਆ ਫ੍ਰਿਜ਼ਨੋ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜੋਬਸ ਕ੍ਰੀਏਟ ਕਰ ਚੁੱਕਿਆ ਆ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਡਿਲੀਵਰੀ ਦੇ ਡਰਾਈਵਰਸ, ਅੰਦਰ ਆਫਿਸ ਦੇ ਵਿੱਚ ਕੈਸ਼ੀਅਰਸ, ਵੇਅਰ ਹਾਊਸ ਦੇ ਵਿੱਚ ਵਰਕਰਸ, ਇੱਦਾਂ ਦੀਆਂ ਜੋਬਸ ਉਹਨਾਂ ਨੇ ਕ੍ਰੀਏਟ ਕੀਤੀਆਂ ਆ। ਜੀ ਬਿਲਕੁਲ। ਸੋ ਅਗਲੀ ਜਿਹੜੀ ਆ ਖਬਰਾਂ ਉਸ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਹਾਂ। ਹਿਊਸਟਨ ਤੋਂ ਜਿਹੜੀ ਇੱਕ ਖਬਰ ਆ ਰਹੀ ਹੈ ਜਿੱਥੇ ਕਿ 5 ਪੁਲਿਸ ਵਾਲੇ ਹਿਊਸਟਨ ਜਿਹੜੇ ਡਿਪਾਰਟਮੈਂਟ ਦੇ ਪੁਲਿਸ ਡਿਪਾਰਟਮੈਂਟ ਦੇ ਉਹ ਜਿਹੜਾ ਗੋਲੀਆਂ ਦਾ ਜਿਹੜਾ ਕਿਤੇ ਨਾ ਕਿਤੇ ਸ਼ਿਕਾਰ ਹੋਏ ਆ। ਗੋਲੀਬਾਰੀ ਹੋਈ ਆ ਉਹਨਾਂ ਦੀ ਜਿਹੜੀ ਆ ਕੁਛ ਲੋਕਾਂ ਦੇ ਨਾਲ, ਜਿਸ ਦੇ ਵਿੱਚ 2 ਜਿਹੜੇ ਸਸਪੈਕਟਸ ਆ ਜਿਹੜੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਰਹੇ ਸੀ ਉਹ ਮਾਰੇ ਵੀ ਜਿਹੜੇ ਗਏ ਆ ਐਕਸਚੇਂਜ ਇਸ ਗਨ ਫਾਇਰ ਦਾ ਜਿਹੜਾ ਹੋਇਆ ਪੁਲਿਸ ਦੇ ਨਾਲ। ਅਤੇ ਇਹ ਜਿਹੜੇ ਹਿਊਸਟਨ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਿਸ ਦੇ ਵਿੱਚ 4 ਜਿਹੜੇ ਪੁਲਿਸ ਅਫਸਰ ਆ ਉਹ ਇਸ ਟਾਈਮ ਜ਼ੇਰੇ ਇਲਾਜ ਨੇ, ਜਿਨ੍ਹਾਂ ਵਿੱਚ 2 ਪੁਲਿਸ ਅਫਸਰ ਉਹਨਾਂ ਦੀ ਕ੍ਰਿਟੀਕਲ ਜਿਹੜੀ ਕੰਡੀਸ਼ਨ ਬਣੀ ਹੋਈ ਆ, ਬਹੁਤ ਨਾਜ਼ੁਕ ਸਥਿਤੀ ਆ, ਅਤੇ 2 ਜਿਹੜੇ ਆ ਕਹਿੰਦੇ ਗੁੱਡ ਕੰਡੀਸ਼ਨ ਦੇ ਵਿੱਚ ਆ, ਅਤੇ ਇੱਕ ਅਫਸਰ ਜਿਸ ਨੂੰ ਕਹਿੰਦੇ ਆ ਨੀਂਹ ਦੇ ਵਿੱਚ ਜਿਹੜੀ ਇੰਜਰੀ ਹੋਈ ਆ, ਪਰ ਉਹ ਇਹ ਆ ਵੀ ਸ਼ਾਇਦ ਗੋਲੀ ਨਹੀਂ ਲੱਗੀ, ਉੱਦਾਂ ਹੀ ਜਿਹੜੀ ਉਸ 'ਤੇ ਸੱਟ ਲੱਗੀ ਹੋ ਸਕਦੀ ਆ। ਸੋ ਕਹਿੰਦੇ ਵੀ ਕੱਲ੍ਹ ਸ਼ਾਮੀ ਤਕਰੀਬਨ 4 ਵਜੇ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਦਰਜਨ ਕੁ ਪੁਲਿਸ ਅਫਸਰ ਜਿਹੜੇ ਨਾਰਕੋਟਿਕਸ ਯੂਨਿਟਸ ਦੇ ਆ ਉਹ ਇੱਕ ਸਸਪੈਕਟ ਦੇ ਘਰੇ ਛਾਪਾਮਾਰੀ ਕਰਨ ਦੇ ਲਈ ਜਿਹੜੇ ਉਹ ਸ਼ਾਇਦ ਉਹ ਜਾ ਰਹੇ ਸੀ, ਜਦ ਅਚਾਨਕ ਉਹਨਾਂ ਉੱਤੇ ਜਿਹੜੀ ਆ ਗੋਲੀਬਾਰੀ ਜਿਹੜੀ ਉਹ ਹੋ ਗਈ, ਗੋਲੀਆਂ ਦੀ ਵਿਸ਼ਾਰ ਜਿਹੜੀ ਉਹ ਹੋ ਗਈ, ਅਤੇ ਜਿਸ ਦੇ ਵਿੱਚ ਜਿਹੜੇ ਇਸ ਟਾਈਮ 4 ਪੁਲਿਸ ਅਫਸਰ ਜਿਹੜੇ ਉਹ ਫੱਟੜ ਨੇ, ਜਿਨ੍ਹਾਂ 'ਚ 2 ਜਿਹੜੇ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਅੰਡਰ ਕਵਰ ਪੁਲਿਸ ਅਫਸਰਾਂ ਦੇ ਜਿਹੜੇ ਨਾਮ ਤਾਂ ਨਹੀਂ ਜਿਹੜੇ ਦੱਸੇ ਗਏ, ਪਰ ਉਹਨਾਂ ਨੇ ਉਮਰ ਦੱਸੀ ਆ 33 ਤੋਂ ਲੈ ਕੇ 54 ਸਾਲ ਤੱਕ ਜਿਹੜੇ ਪੁਲਿਸ ਅਫਸਰ ਜਿਹੜੇ ਆ ਉਹ ਕੰਮ ਕਰ ਰਹੇ ਸੀ, ਜਿਹੜੇ ਅੰਡਰ ਕਵਰ ਪੁਲਿਸ ਕੰਮ ਕਰ ਰਹੇ ਸੀ, ਜਿਨ੍ਹਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਲੱਗੀਆਂ ਹੈ, ਅਤੇ 2 ਜਿਹੜੇ ਸਸਪੈਕਟ ਆ ਉਹਨਾਂ ਨੂੰ ਪੁਲਿਸ ਨੇ ਉੱਥੇ ਗੋਲੀਆਂ ਦੇ ਨਾਲ ਢੇਰ ਵੀ ਕਰ ਦਿੱਤਾ ਹੈ। ਜੀ, ਅਗਲੀ ਖਬਰ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਪਿਛਲੇ ਮਾਰਚ ਦੇ ਵਿੱਚ ਇੱਕ ਕਾਲੇ ਮੂਲ ਦਾ ਨੌਜਵਾਨ ਸਟੀਫਨ ਕਲਾਰਕ ਜਿਹੜਾ ਕਿ ਅਨਆਰਮਡ ਸੀ, ਉਸ ਨੂੰ 2 ਪੁਲਿਸ ਵਾਲਿਆਂ ਨੇ ਗੋਲੀ ਮਾਰ ਕੇ ਜਿਹੜਾ ਮਾਰ ਦਿੱਤਾ ਸੀ, ਅਤੇ ਉਹ ਤੋਂ ਬਾਅਦ ਜਿਹੜੀ ਆ ਬਹੁਤ ਸਾਰੀ ਜਿਹੜੀ ਆ ਬਲੈਕ ਕਮਿਊਨਿਟੀ ਵੱਲੋਂ ਹਾਹਾਕਾਰ ਹੋਈ ਸੀ ਵੀ ਇਹ ਸ਼ਰੇਆਮ ਜਿਹੜਾ ਆ ਧੱਕਾ ਕੀਤਾ ਗਿਆ ਹੈਗਾ ਪੁਲਿਸ ਵੱਲੋਂ। ਅਤੇ ਅੱਜ ਇਹ ਖਬਰ ਆ ਰਹੀ ਆ ਵੀ ਉਸ ਨੌਜਵਾਨ ਦੀ ਫੈਮਿਲੀ ਵੱਲੋਂ, ਸਟੀਫਨ ਕਲਾਰਕ ਦੀ ਫੈਮਿਲੀ ਵੱਲੋਂ ਹੁਣ ਜਿਹੜਾ ਸੈਕਰਾਮੈਂਟੋ ਆ ਪੁਲਿਸ ਉਹਨਾਂ ਨੂੰ $20 ਮਿਲੀਅਨ ਦਾ ਜਿਹੜਾ ਸੂਹ ਕੀਤਾ ਗਿਆ ਹੈਗਾ ਆ। ਜੀ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਸੈਕਰਾਮੈਂਟੋ ਤੋਂ ਹੀ ਖਬਰ ਆ ਰਹੀ ਆ ਵੀ 200 ਕਾਰਾਂ ਜਿਹੜੀਆਂ ਤਕਰੀਬਨ ਇੱਕ ਸਾਈਡ ਸ਼ੋਅ ਦੇ ਵਿੱਚ ਇਨਵੋਲਵ ਸੀਗੀਆਂ, ਜਿਸ ਦੇ ਕਰਕੇ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਆ
ਉਹਨਾਂ ਨੇ ਜਿਹੜੇ ਹੁਣ 2 ਜਾਣਿਆਂ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਆ। ਸੋ ਸਾਈਡ ਸ਼ੋਅ ਹੁੰਦਾ ਆ ਜਿੱਥੇ ਹਰਜੋਤ ਸਿੰਘ ਜੀ ਟ੍ਰੈਫਿਕ ਰੋਕ ਕੇ ਜਿਹੜੇ ਫਤੂਰੀ ਲੋਕ ਨੇ ਉਹ ਆਪਣੇ ਗੱਡੀਆਂ ਦੇ ਡੋਨਟ ਯਾਨੀ ਕਿ ਗੋਲੇ ਜਿਹੜੇ ਆ ਉੱਥੇ ਉਹ ਬਣਾਉਂਦੇ ਨੇ, ਜਿਸ ਕਰਕੇ ਸਾਰੀ ਦੀ ਸਾਰੀ ਟ੍ਰੈਫਿਕ ਜਿਹੜੀ ਆ ਉਹ ਰੋਕ ਦਿੰਦੇ ਨੇ। ਸੋ ਐਲਕਹੌਰਨ ਬੁਲੇਵਾਰਡ ਮੈਟਰੋ ਪਾਰਕਵੇ ਦੇ ਉੱਤੇ ਜਿਹੜਾ ਆ ਉੱਥੇ ਉਹਨਾਂ ਨੇ ਜਿਹੜੇ ਕਹਿੰਦੇ ਸਾਈਡ ਸ਼ੋਅ ਕੀਤੇ ਸੀਗੇ, ਜਿਸ ਦੇ ਵਿੱਚ 200 ਤੋਂ ਵੱਧ ਗੱਡੀਆਂ ਇਨਵੋਲਵ ਦੱਸੀਆਂ ਜਾਂਦੀਆਂ ਸੀ। ਅਤੇ ਹੁਣ ਉਹਨਾਂ ਦੇ ਵਿੱਚੋਂ ਹੀ ਥੋੜ੍ਹੀ ਸ਼ਨਾਖਤ ਜਿਹੜੀ ਉਹ ਕਰਦੇ ਹੋਏ 2 ਜਾਣਿਆਂ ਨੂੰ CHP ਨੇ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਹੈਗਾ ਆ ਜੀ। ਜਿਹੜੀ ਅਗਲੀ ਖਬਰ ਵੱਲ ਚੱਲੀਏ, ਜਿਹੜਾ ਐਲ ਚੈਪੋ ਆ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਡਰੱਗ ਅਤੇ ਗੈਂਗ ਲਾਰਡ ਆਪਾਂ ਕਹਿ ਸਕਦੇ ਹੈਗੇ ਹਾਂ। ਸਿਨੋਲਾ ਕਾਰਟਲ ਕਰਕੇ ਇੱਕ ਜਿਹੜਾ ਮੈਕਸੀਕੋ 'ਚ ਜਾਣਿਆ ਜਾਂਦਾ, ਅਤੇ ਉਸ ਨੂੰ ਜਦੋਂ US ਗਵਰਨਮੈਂਟ ਕਾਫੀ ਮਹੀਨਿਆਂ ਤੋਂ ਫੜ ਕੇ ਲਿਆਈ ਹੋਈ ਆ USA ਦੇ ਵਿੱਚ। ਇਹ ਬਹੁਤ ਹੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦਾ ਕਾਤਲ ਆ ਅਤੇ ਬਹੁਤ ਟੰਨਾਂ ਦੇ ਹਿਸਾਬ ਨਾਲ ਜਿਹੜੀ ਡਰੱਗ ਆ ਇਸ ਨੇ USA ਦੇ ਵਿੱਚ ਭੇਜੀ, ਅਤੇ ਇਹਦਾ ਟਰਾਇਲ ਚੱਲ ਰਿਹਾ ਸੀ। ਅਤੇ ਉਹ ਹੁਣ ਟਰਾਇਲ ਦੇ ਵਿੱਚ 56 ਤੋਂ ਵੱਧ ਜਿਹੜੇ ਵਿਟਨਸ ਜਿਹੜੇ US ਗਵਰਨਮੈਂਟ ਵੱਲੋਂ ਪੇਸ਼ ਕੀਤੇ ਗਏ, ਅਤੇ ਉਸ ਨੇ ਖੁਦ ਐਜ਼ ਏ ਵਿਟਨਸ ਆਉਣਾ ਸੀ, ਪਰ ਬਾਅਦ ਦੇ ਵਿੱਚ ਉਹ ਮੁੱਕਰ ਗਿਆ ਵੀ ਨਹੀਂ, ਮੈਂ ਐਜ਼ ਏ ਵਿਟਨਸ ਨਹੀਂ ਆਉਣਾ, ਅਤੇ ਉਹਦਾ ਕੇਸ ਹੁਣ ਅਰੈਸਟ ਦੇ ਉੱਤੇ ਆ। ਅਤੇ ਹੁਣ ਬਾਅਦ ਦੇ ਵਿੱਚ ਜਿਹੜੀ ਫਾਈਨਲ ਜਿਹੜੀ ਆਰਗੂਮੈਂਟ ਹੈਗੀ ਆ ਉਹ ਦੋਨਾਂ ਵਕੀਲਾਂ ਵੱਲੋਂ ਹੋਣਗੀਆਂ, US ਗਵਰਨਮੈਂਟ ਵੱਲੋਂ ਵੀ ਅਤੇ ਉੱਧਰੋਂ ਜਿਹੜੇ ਐਲ ਚੈਪੋ ਦੇ ਵਕੀਲ ਹੈਗੇ ਆ, ਅਤੇ ਉਸ ਤੋਂ ਬਾਅਦ ਜਿਹੜੀ ਆ ਉਸ ਦਾ ਜਿਹੜਾ ਡਿਸੀਜਨ ਉਸ ਦੇ ਕੇਸ ਦੇ ਉੱਤੇ ਦਿੱਤਾ ਜਾਏਗਾ। ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਆ ਉਹ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜੀਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ